ਸਤਿ ਸ੍ਰੀ ਅਕਾਲ। ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਡੇ ਸਾਰੇ ਹੀ ਸਰੋਤਿਆਂ ਤੇ ਦਰਸ਼ਕਾਂ ਨੂੰ ਜੀ ਆਇਆਂ ਨੂੰ ਆਖਦੇ ਹਾਂ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ। ਮੈਂ ਰਾਜਕਰਦੀਪ ਸਿੰਘ, ਜੁੜ ਚੁੱਕੇ ਨੇ ਮੇਰੇ ਨਾਲ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਅਗਸਤ ਦੀ 15 ਤਰੀਕ ਆ, ਦਿਨ ਸ਼ੁੱਕਰਵਾਰ ਆ ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਅਪਡੇਟ ਅਮਰੀਕਾ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। ਟਿਰਕੇਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਏ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੇਣਾ 415-909-0503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਸਤਨਾਮ ਸਿੰਘ ਸਨੀ ਪੁਰੇਵਾਲ ਯੂਬਾ ਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਲਿਟਲ ਬੇਕਰਸਫੀਲਡ, ਅਮਨਦੀਪ ਸਿੰਘ ਸਟਾਕਟਨ, ਗਰੇਵਾਲ ਟਰੈਵਲ ਸਰਵਿਸਿਜ਼ ਯੂਬਾ ਸਿਟੀ। ਟੈਕਸ, ਪੇਰੋਲ, ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605। ਨਰਿੰਦਰ ਸਿੰਘ ਇੰਡੀਆਨਾ, ਹਰਜੀਤ ਸਿੰਘ ਲੈਥਰੋਪ, ਗੁਰਬੇਲ ਬਾਸੀ ਐਲ ਗਰੋਵ, ਊੜਾ ਡੈਟ ਰਿਲੀਫ ਵਾਲੇ ਨਿਰਮਲ ਸਿੰਘ ਮਾਨ, ਇਕਨੋਮਿਕ ਹਾਰਡਸ਼ਿਪ ਹੈ, ਬੈਂਕਰਪਸੀ ਤੋਂ ਬਚਣਾ ਹੈ, ਕਾਲ ਕਰੋ 8888889914। ਹਰਨੇਕ ਸਿੰਘ ਪਾਬਦਾ, ਰੈਂਟਨ ਵਾਸ਼ਿੰਗਟਨ, ਤਲਵਿੰਦਰ ਸਿੰਘ ਗਿੱਲ, ਰਮਿੰਦਰ ਵਸਰਾ ਬੇਕਰਸਫੀਲਡ, ਮੇਜਰ ਸਿੰਘ ਸਿੱਧੂ, ਬਿੰਦਰ ਢਾਲੀਵਾਲ ਬੇਕਰਸਫੀਲਡ, ਬਲਜਿੰਦਰ ਨੇਜਰ ਵੁੱਡਲੈਂਡ, ਪਰਮਜੀਤ ਸਿੰਘ ਦਾਖਾ ਬਰਕਲੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698। ਜੀ, ਅੱਜ ਦੀਆਂ ਖਬਰਾਂ ਵੱਲ ਚਲੀਏ ਤੇ ਅੱਜ ਬੜਾ ਇੰਪੋਰਟੈਂਟ ਡੇ ਹੈਗਾ ਆ। US ਦੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਤੇ ਰਸ਼ੀਆ ਦੇ ਪ੍ਰੈਜ਼ੀਡੈਂਟ ਪੂਟਨ ਜੋ ਆ ਉਹ ਅਲਾਸਕਾ ਦੇ ਵਿੱਚ ਮਿਲਣ ਜਾ ਰਹੇ ਹੈਗੇ ਆ। 3:30 ਤੇ ਜਿਹੜਾ ਈਸਟਰਨ ਸਟੈਂਡਰਡ ਟਾਈਮ ਹੈ, ਸਾਡਾ 11:30 ਵਜੇ ਦਾ ਟਾਈਮ ਹੋਣਾ ਹੈ। ਅਲਾਸਕਾ ਦਾ ਜਿਹੜਾ ਟਾਈਮ ਮੈਂ ਤੁਹਾਨੂੰ ਦੱਸ ਰਿਹਾ ਤੇ ਆਪਣਾ 11:30 ਦਾ ਟਾਈਮ ਹੋਊਗਾ। ਉਸ ਟਾਈਮ ਦੇ ਉੱਤੇ ਜਿਹੜੀ ਮੀਟਿੰਗ ਆ ਉਹ ਹੋਣ ਜਾ ਰਹੀ ਹੈਗੀ ਆ। ਤੇ ਪ੍ਰੈਜ਼ੀਡੈਂਟ ਟਰੰਪ ਹੁਣੀ ਆਲਰੇਡੀ ਡਿਪਾਰਟ ਕਰ ਚੁੱਕੇ ਆ ਵਾਸ਼ਿੰਗਟਨ DC ਤੋਂ। ਟਰੰਪ ਉਹਨਾਂ ਨੇ ਰਿਪੋਰਟਰਸ ਨੂੰ 에ਅਰ ਫੋਰਸ 1 ਦੇ ਵਿੱਚ ਇਹ ਦੱਸਿਆ ਜਦੋਂ ਅਲਾਸਕਾ ਨੂੰ ਜਾ ਰਹੇ ਸੀ, ਤੇ ਕਹਿੰਦੇ ਭਈ ਮੈਂ ਉਹ ਮੀਟਿੰਗ ਨਹੀਂ ਕਰਨ ਜਾ ਰਿਹਾ ਜਿਹਦੇ ਨਾਲ ਕੋਈ ਯੂਕਰੇਨ ਦੇ ਬਿਹਾਫ ਦੇ ਉੱਤੇ ਕੋਈ ਡੀਲ ਬ੍ਰੇਕ ਕੀਤੀ ਜਾਵੇ, ਤੇ ਮੇਰਾ ਮੇਨ ਮਕਸਦ ਇਹ ਸੀ ਭਈ ਪੂਟਨ ਨੂੰ ਟੇਬਲ ਦੇ ਉੱਤੇ ਲਿਆਂਦਾ ਜਾਵੇ। ਸੋ ਹੋ ਸਕਦਾ ਇਹ ਸਾਡੀ ਪਹਿਲੀ ਮੀਟਿੰਗ ਆ, ਇਸ ਤੋਂ ਬਾਅਦ ਫਿਰ ਅੱਗੇ ਜਿਹੜੀ ਗੱਲਬਾਤ ਆ ਉਹ ਸ਼ੁਰੂ ਹੋਊਗੀ। ਸੋ ਉਹਨਾਂ ਨੇ ਕੋਈ ਗਰੰਟੀ ਵਗੈਰਾ ਨਹੀਂ ਦਿੱਤੀ ਯੂਕਰੇਨ ਦੇ ਮਾਮਲੇ ਦੇ ਵਿੱਚ ਇਸ ਜੰਗ ਨੂੰ ਖਤਮ ਕਰਨ ਦੇ ਸੰਬੰਧ ਦੇ ਵਿੱਚ। ਉਹਨਾਂ ਨੇ ਇਹ ਵੀ ਕਿਹਾ ਵੀ ਉਹ ਬੈਲਾਰੂਸ ਦੇ ਪ੍ਰੈਜ਼ੀਡੈਂਟ ਅਲੈਗਜ਼ੈਂਡਰ ਲੂਕਾਸ਼ੈਂਕੋ ਜੋ ਪੂਟਨ ਦਾ ਐਲਾਈ ਹੈਗਾ ਆ, ਉਹਦੇ ਨਾਲ ਵੀ ਗੱਲਬਾਤ ਕੀਤੀ ਹੈਗੀ ਆ। ਯੂਕਰੇਨ ਦੇ ਪ੍ਰੈਜ਼ੀਡੈਂਟ ਵਲਾਡੀਮੀਰ ਜ਼ੈਲੈਂਸਕੀ ਉਹਨਾਂ ਨੇ ਇਹ ਕਿਹਾ ਵੀ ਉਹ ਮੀਟਿੰਗ ਨੂੰ ਅਟੈਂਡ ਨਹੀਂ ਕਰ ਰਹੇ ਹੈਗੇ। ਯੂਕਰੇਨ ਅਮਰੀਕਾ ਤੇ ਇਸ ਟਾਈਮ ਕਾਊਂਟਡਾਊਨ ਕਰ ਰਿਹਾ ਹੈਗਾ। ਜੇ ਸਮਿਟ ਸਹੀ ਜਾਂਦੀ ਆ ਤੇ ਮੇਬੀ ਕਹਿੰਦੇ ਟ੍ਰਾਈਲੇਟਰਲ ਮੀਟਿੰਗ ਜ਼ੈਲੈਂਸਕੀ ਉਹਨਾਂ ਦੇ ਨਾਲ ਹੋ ਸਕਦੀ ਆ ਇਹ ਆਉਣ ਵਾਲੇ ਸਮੇਂ ਦੇ ਵਿੱਚ। ਸੋ ਜੋ ਕਾਫੀ ਮਿੰਟ ਬਾਈ ਮਿੰਟ ਜਿਹੜੀ ਆ ਸਟੋਰੀ ਅਨਫੋਲਡਿੰਗ ਹੋ ਰਹੀ ਆ। ਸੋ ਇੰਨੇ ਕੁ ਪੁਆਇੰਟ ਜਿਹੜੇ ਆ ਉਹ ਆਪਾਂ ਤੁਹਾਡੇ ਨਾਲ ਡਿਸਕਸ ਕਰ ਰਹੇ ਹੈਗੇ ਆ। ਜੀ ਬਿਲਕੁਲ ਹਰਜੋਤ ਸਿੰਘ ਜੀ, ਸੋ ਬੜੀ ਅਹਿਮ ਮੀਟਿੰਗ ਆ। ਰਾਸ਼ਟਰਪਤੀ ਟਰੰਪ ਕੀ ਇਹ ਲੜਾਈ ਨੂੰ ਰੁਕਵਾਉਣ ਦੇ ਵਿੱਚ ਕਾਮਯਾਬ ਹੋ ਸਕਣਗੇ? ਇਹ ਹੁਣ ਵੱਡੇ ਜਿਹੜੇ ਸਵਾਲ ਨੇ। ਰਸ਼ੀਆ ਲੜਾਈ ਬੰਦ ਕਰਨ ਬਦਲੇ ਕੀ ਜਿਹੜੀ ਉਸ ਦੀਆਂ ਮੰਗਾਂ ਹੋਣਗੀਆਂ? ਕਿ ਯੂਕਰੇਨ ਦੇ ਉਹ ਇਲਾਕੇ ਜਿਨ੍ਹਾਂ ਉੱਤੇ ਆਲਰੇਡੀ ਰਸ਼ੀਆ ਨੇ ਕਬਜ਼ਾ ਕਰ ਲਿਆ ਆ, ਉਹ ਪੱਕੇ ਉਹਨਾਂ ਦੇ ਕੋਲ ਚਲੇ ਜਾਣਗੇ? ਇਹ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਆ ਇਸ ਟਾਈਮ ਇਹਨਾਂ ਦੇ ਸਵਾਲ ਗੁੱਝੇ ਨੇ, ਜਿਨ੍ਹਾਂ ਦੇ ਉੱਤਰ ਆਪਾਂ ਨੂੰ ਆਉਂਦੇ ਸਮੇਂ ਦੇ ਵਿੱਚ ਮਿਲ ਸਕਦੇ ਆ। ਜਿੱਦਾਂ ਕੱਲ ਆਪਾਂ ਤੁਹਾਡੇ ਨਾਲ ਸ਼ੇਅਰ ਕੀਤਾ ਸੀ ਵੀ ਨਿਊਯਾਰਕ ਟਾਈਮਜ਼ ਇਹ ਰਿਪੋਰਟ ਕਰ ਰਹੀ ਸੀ ਵੀ ਯੂਕਰੇਨ ਤੇ ਰਸ਼ੀਆ ਇਹ ਦੋਨੋਂ ਹੀ ਇਸ ਚੀਜ਼ ਦੇ ਲਈ, ਇੱਕ ਚੀਜ਼ ਦੇ ਲਈ ਜਿਹੜੇ ਉਹ ਮੰਨਦੇ ਆ ਵੀ ਕਹਿੰਦੇ ਵੀ ਇਹ ਜਿਹੜੀ ਮੀਟਿੰਗ ਦਾ ਫਾਇਦਾ ਆ ਉਹ ਪੁਤਿਨ ਨੂੰ ਇਸ ਦੇ ਵਿੱਚ ਜ਼ਿਆਦਾ ਹੋਵੇਗਾ। ਪੁਤਿਨ ਨੂੰ ਆਲਰੇਡੀ ਜਿੱਦਾਂ ਆਪਾਂ ਪਹਿਲਾਂ ਦੱਸਦੇ ਜਾਈਏ ਵੀ ਰਾਸ਼ਟਰਪਤੀ ਟਰੰਪ ਨੇ ਕਈ ਚੇਤਾਵਨੀਆਂ ਜਿਹੜੀਆਂ ਦਿੱਤੀਆਂ ਹੋਈਆਂ ਆ ਵੀ ਲੜਾਈ ਬੰਦ ਕਰ, ਨਹੀਂ ਤਾਂ ਜਿਹੜੇ ਆ ਉਹ
ਸੈਂਕਸ਼ਨ ਸੈਕੰਡਰੀ ਸੈਂਕਸ਼ਨ ਜਿਹੜੇ ਉਹ ਲਾਏ ਜਾਣਗੇ ਇੰਡੀਆ ਦੇ ਉੱਤੇ, ਕਿਉਂਕਿ ਉਹ ਰਸ਼ੀਅਨ ਤੇਲ ਖਰੀਦਦਾ ਹੈ, ਉਹਦੇ ਉੱਤੇ ਸੈਂਕਸ਼ਨ ਜਿਹੜੇ ਉਹ ਲੱਗ ਰਹੇ ਹੈਗੇ ਆ। ਜਦ ਇਹ ਮੀਟਿੰਗ ਤੋਂ ਪਹਿਲਾਂ ਪੱਤਰਕਾਰਾਂ ਨੇ ਇੱਕ ਸਵਾਲ ਇਹ ਵੀ ਇਹਨਾਂ ਨੂੰ ਕੀਤਾ ਸੀਗਾ ਵੀ ਬੀਤੇ ਸਮੇਂ ਦੇ ਵਿੱਚ ਰਸ਼ੀਆ ਨੇ ਅਮਰੀਕਾ ਦੀ ਜਿਹੜੇ ਇਨਫਰਾਸਟ੍ਰਕਚਰ ਦੇ ਵਿੱਚ ਜਿਹੜੀ ਹੈਕਿੰਗ ਕੀਤੀ ਆ, ਕੀ ਤੁਸੀਂ ਇਹ ਮੁੱਦਾ ਵੀ ਜਿਹੜਾ ਉਹ ਚੁੱਕੋਗੇ? ਤਾਂ ਰਾਸ਼ਟਰਪਤੀ ਟਰੰਪ ਕੋ ਝੱਕੇ ਜੇ ਨਜ਼ਰ ਆਏ, ਉਹ ਕਹਿੰਦੇ ਵੀ ਉਹਨਾਂ ਦਾ ਤਾਂ ਕੰਮ ਹੀ ਇਹ ਆ, ਸੋ ਆਇਲ ਸੀ ਦੇਖੂਗਾ। ਸੋ ਉਹ ਗੱਲਾਂ ਉਹਨਾਂ ਦੇ ਲਈ ਕੋਈ ਇੰਨੀਆਂ ਜ਼ਿਆਦੀਆਂ ਅਹਿਮ ਉਹਨਾਂ ਨੂੰ ਨਜ਼ਰ ਨਹੀਂ ਆਈਆਂ। ਸੋ ਅਲਾਸਕਾ ਆਪਾਂ ਪਹਿਲਾਂ ਵੀ ਜਿਹੜਾ ਉਹ ਦੱਸਿਆ ਵੀ 1.5 ਸਦੀ ਪਹਿਲਾਂ ਅਮਰੀਕਾ ਦੇ ਦੁਆਰਾ ਰਸ਼ੀਆ ਦੇ ਕੋਲੋਂ ਅਲਾਸਕਾ ਨੂੰ ਜਿਹੜਾ ਉਹ ਖਰੀਦ ਲਿਆ ਗਿਆ ਸੀਗਾ। ਜਦ ਰਸ਼ੀਆ ਦੇ ਕੋਲ ਮਨੀ ਜਿਹੜੀ ਉਹ ਮੁੱਕ ਰਹੀ ਸੀ ਤੇ ਆਪਣੀ ਮਨੀ ਰੇਜ਼ ਕਰਨ ਦੇ ਲਈ ਉਹਨਾਂ ਨੇ ਅਲਾਸਕਾ ਅਮਰੀਕਾ ਨੂੰ ਜਿਹੜਾ ਉਹ ਦੇ ਦਿੱਤਾ ਸੀਗਾ। ਆਰਟਿਕ ਦੇ ਵਿੱਚ ਇਹਨਾਂ ਦੋਨਾਂ ਮੁਲਕਾਂ ਦੇ ਅਕਸਰ ਹੀ ਗੁੱਥਮ ਗੁੱਥਾ ਕਹਿੰਦੇ ਵੀ ਹੁੰਦੇ ਜਿਹੜੇ ਉਹ ਰਹਿੰਦੇ ਆ। ਜਿਉਂ-ਜਿਉਂ ਉੱਥੇ ਬਰਫ਼ ਪਿਘਲ ਰਹੀ ਆ, ਉੱਥੇ ਆਵਾਜਾਈ, ਉੱਥੇ ਤੇਲ ਭੰਡਾਰ ਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਨੂੰ ਲੈ ਕੇ ਉੱਥੇ ਦਾ ਕੰਟਰੋਲ ਜਿਹੜਾ ਆ ਉਹ ਮੁਲਕ ਰੱਖਣਾ ਜਿਹੜਾ ਉਹ ਚਾਹੁੰਦੇ ਆ। ਡਿਪਲੋਮੈਟਿਕ ਸੋਲੂਸ਼ਨ ਕੀ ਹੋ ਸਕਦਾ ਆ, ਇਹ ਦੇਖਣ ਵਾਲੀ ਗੱਲ ਆ। ਅੱਜ ਇੱਕ ਕਾਰਟੂਨਿਸਟ ਨੇ ਹਰਜੋਤ ਸਿੰਘ ਜੀ ਤੰਜ ਕੱਸਦੇ ਹੋਏ ਕਹਿੰਦੇ ਵੀ ਟਰੰਪ ਹੋਣਾ ਦੇ ਉੱਤੇ ਇਹ ਵੀ ਜਿਹੜਾ ਉਹਨਾਂ ਨੇ ਕੀਤਾ, ਕਹਿੰਦੇ ਵੀ ਮਜ਼ਾ ਤਾਂ ਆਵੇ, ਜਿੱਦਾਂ ਤੁਸੀਂ ਵੀ ਕਿੰਨੀ ਵਾਰੀ ਦੱਸ ਚੁੱਕੇ ਆ ਵੀ ਪੁਤਿਨ ਦੇ ਤਾਂ ਆਰਡਰ ਨਿਕਲੇ ਹੋਏ ਆ ਉਹਨੂੰ ਗ੍ਰਿਫਤਾਰ ਜਿਹੜੇ ਉਹ ਕਰਨ ਦੇ, ਵੀ ਪੁਤਿਨ ਨੂੰ ਕੰਨੋਂ ਫੜ ਕੇ ਲਿਆਵੇ ਐਲੀਗੇਟਰ ਐਲਕਟਰਾਸ ਚ ਉਹਨੂੰ ਸਿੱਟੇ, ਤਾਂ ਲੋਕਾਂ ਨੇ ਕਹਿਣਾ ਵੀ ਪੂਰੀ ਬੱਲੇ ਬੱਲੇ ਆ। ਉਧਰ ਹੈਲਰੀ ਕਲਿੰਟਨ ਸਾਬਕਾ ਰਾਸ਼ਟਰਪਤੀ ਦੀ ਕੰਟੈਂਡਰ ਸੈਕਟਰੀ ਆਫ ਸਟੇਟ, ਉਹਨੇ ਇਹ ਬਿਆਨ ਜਿਹੜਾ ਉਹ ਦੇ ਦਿੱਤਾ ਵੀ ਭਾਈ ਜੇ ਟਰੰਪ ਹੁਣੀ ਇਸ ਲੜਾਈ ਨੂੰ ਰੁਕਵਾ ਦਿੰਦੇ ਆ ਤਾਂ ਕਹਿੰਦੇ ਨੋਬਲ ਪੀਸ ਪ੍ਰਾਈਜ਼ ਦੇ ਲਈ ਮੈਂ ਟਰੰਪ ਨੂੰ ਜਿਹੜਾ ਉਹ ਬੈਕ ਜਿਹੜੀ ਉਹ ਕਰੂੰਗੀ। ਸੋ ਕਾਫੀ ਕੁਝ ਜਿਹੜਾ ਇਸ ਦੇ ਵਿੱਚ ਹੋ ਰਿਹਾ ਆ, ਕੀ ਬਣਦਾ ਆ, ਕੀ ਐਂਕਰੇਜ ਦੇ ਵਿੱਚ ਹੁੰਦਾ ਹੈ, ਉਹ ਦੇਖਣ ਵਾਲੀ ਗੱਲ ਆ। ਲੋਕ ਜਿਹੜੇ ਹਰਜੋਤ ਸਿੰਘ ਜੀ ਕਈ ਪ੍ਰੋਟੈਸਟ ਕਰਨ ਦੇ ਲਈ ਬਹੁਤ ਜ਼ਿਆਦਾ ਗਿਣਤੀ ਦੇ ਵਿੱਚ ਉੱਥੇ ਜਿਹੜੇ ਉਹ ਪਹੁੰਚੇ ਹੋਏ ਆ। ਹਾਲਾਤ ਉੱਥੇ ਜਿਹੜੇ ਨਿਊਜ਼ ਵਾਲੇ ਆ ਉਹ ਦੱਸ ਰਹੇ ਸੀਗੇ ਵੀ ਕਹਿੰਦੇ ਵੀ ਸਾਨੂੰ ਟੈਂਟ ਸਿਟੀਜ਼ ਦੇ ਵਿੱਚ ਰਹਿਣਾ ਪੈ ਰਿਹਾ। ਕਾਰਨ ਕੀ ਆ ਵੀ ਇੰਨੀ ਕਿ ਜ਼ਿਆਦਾ ਲੋਕ ਜਿਹੜੇ ਆ ਉੱਥੇ ਆਏ ਹੋਏ ਆ ਇਸ ਮੀਟਿੰਗ ਦੇ ਬਾਰੇ ਪਤਾ ਕਰਨ ਲਈ ਜਾਂ ਉਸ ਦੇ ਉੱਤੇ ਰਿਪੋਰਟਿੰਗ ਕਰਨ ਦੇ ਲਈ, ਵੀ ਕੰਮ ਔਖਾ ਹੋਇਆ ਪਿਆ। ਪਰ ਜਿਹੜਾ ਅੱਜ ਰਸ਼ੀਆ ਦਾ ਫੋਰਨ ਮਿਨਿਸਟਰ ਲੈਵਰੋਵ ਆ, ਉਹਨੇ ਇੱਕ ਚੀਜ਼ ਕਲੀਅਰ ਕਰ ਦਿੱਤੀ, ਇੱਕ ਟੀ-ਸ਼ਰਟ ਪਾ ਕੇ ਜਿਹੜਾ ਉਹ ਆਇਆ, ਉਹ USSR ਦੀ ਟੀ-ਸ਼ਰਟ ਪਾ ਕੇ ਆਇਆ, ਯਾਨੀ ਕਿ ਜਿਹੜੀ ਉਹ ਮਦਰ ਰਸ਼ੀਆ ਜਿਸ ਨੂੰ ਉਹ ਆਖਦੇ ਆ, ਉਹਨਾਂ ਇਲਾਕਿਆਂ ਦੀ, ਉਹਨਾਂ ਮੁਲਕਾਂ ਦੀ ਜਿਹੜੀ ਉਹ ਗੱਲ ਕਰਦਾ ਹੈ ਜਿਹਨੂੰ ਜਿਸ ਤੋਂ ਜਿਹੜੇ ਉਹ USSR ਸੋਵੀਅਤ ਸੰਘ ਟੁੱਟਣ ਤੋਂ ਬਾਅਦ ਦੇ ਵਿੱਚ ਜਿਹੜੇ ਇੰਨੇ ਮੁਲਕ ਬਣੇ, ਉਹਨੇ ਉਹੀ ਟੀ-ਸ਼ਰਟ ਪਾਈ ਹੋਈ ਸੀ ਜਿਸ ਦੇ ਵਿੱਚ ਜਿਸ ਵਕਤ ਉਹ ਸਾਰੇ ਥਾਵਾਂ ਜਿਹੜੀਆਂ ਇੱਕ ਮੁਲਕ ਦੇ ਵਿੱਚ ਜਿਹੜੀਆਂ ਉਹ ਸਾਂਝੀਆਂ ਹੁੰਦੀਆਂ ਸੀ। ਸੋ ਕਿਤੇ ਨਾ ਕਿਤੇ ਉਹ ਆਪਣਾ ਪੱਤੇ ਵੀ ਜਿਹੜੇ ਉਹ ਸ਼ੋਅ ਕਰ ਰਹੇ ਆ, ਉਹ ਪੈਂਤੜਾ ਵੀ ਜਿਹੜਾ ਉਹ ਦਿਖਾ ਰਹੇ ਆ ਵੀ ਅਸੀਂ ਕਿਹੜੀਆਂ ਚੀਜ਼ਾਂ ਦੀ ਮੰਗ ਜਿਹੜੀ ਉਹ ਇੱਥੇ ਕਰ ਸਕਦੇ ਆ। ਸੋ ਕੀ ਬਣਦਾ ਆ ਇਸ ਦੀ ਜਿਹੜੀ ਨਜ਼ਰ ਉਹ ਰਹੇਗੀ। ਸੋ ਹੁਣ ਤੋਂ 2 ਘੰਟੇ ਬਾਅਦ ਹਰਜੋਤ ਸਿੰਘ ਜੀ ਇਹ ਮੀਟਿੰਗ ਕਿਵੇਂ ਹੁੰਦੀ ਆ, ਕੀ ਗੱਲਬਾਤ ਹੁੰਦੀ ਆ, ਕਿੰਨੀ ਲੰਮੀ ਮੀਟਿੰਗ ਚੱਲਦੀ ਆ, ਕੀ ਕੋਈ ਬਾਈਲੈਟਰਲ ਗੱਲਬਾਤ ਅੱਗੇ ਤੁਰਦੀ ਆ, ਇਹ ਦੇਖਣ ਵਾਲੀ ਗੱਲ ਆ। ਪਰ ਵੈਰੀ ਹਾਈ ਸਟੇਕ ਮੀਟਿੰਗ ਅੱਜ ਹੋਣ ਜਾ ਰਹੀ ਆ ਟਰੰਪ ਅਤੇ ਪੁਤਿਨ ਦੇ ਦਰਮਿਆਨ। ਜੀ, ਸੋ ਸਰੋਤਿਆਂ ਨੂੰ ਦੱਸਦੇ ਇਹ ਵੀ 1867 ਦੇ ਵਿੱਚ $7 ਮਿਲੀਅਨ ਦੇ ਵਿੱਚ ਜੋ ਅਲਾਸਕਾ ਉਹ ਖਰੀਦ ਲਿਆ ਸੀ ਅਮਰੀਕਾ ਨੇ। ਤੇ ਉਸ ਟਾਈਮ ਤੇ ਰਸ਼ੀਆ ਨੂੰ ਲੱਗਦਾ ਸੀ ਵੀ ਬ੍ਰਿਟਿਸ਼ ਜੋ ਆ ਉਸ ਨੂੰ ਕੰਟਰੋਲ ਕਰ ਲਊਗਾ। ਕ੍ਰੈਮਲਿਨ ਦੇ ਜਿਹੜੇ ਸਪੋਕਸਮੈਨ ਆ ਡਿਮਿਟਰੀ ਪੈਸਕੋਵ, ਉਹਨਾਂ ਨੇ ਜੋ ਰਸ਼ੀਆ ਦਾ ਸਟੇਟ ਮੀਡੀਆ ਹੈਗਾ ਉਹਦੇ ਵਿੱਚ ਇਹ ਕਿਹਾ ਵੀ ਇਹ ਜਿਹੜੀ ਮੀਟਿੰਗ ਆ ਕਾਫੀ ਲੰਮੀ ਹੋਊਗੀ ਬਿਟਵੀਨ US ਤੇ ਜਿਹੜੇ ਰਸ਼ੀਆ ਦੇ ਡੈਲੀਗੇਸ਼ਨ ਉੱਥੇ ਪਹੁੰਚਿਆ ਹੋਇਆ ਹੈਗਾ। ਕਹਿੰਦੇ ਵੀ ਫਸਟ 1-on-1 ਕਨਵਰਸੇਸ਼ਨ ਹੈਗੀ ਆ ਤੇ ਨਾਲ ਉਹਨਾਂ ਦੇ ਜਿਹੜੇ ਸਹਾਇਕ ਵੀ ਹੋਣਗੇ, ਏਡਸ ਵੀ ਹੋਣਗੇ। ਉਹ ਤੋਂ ਬਾਅਦ ਫਿਰ ਨੈਗੋਸ਼ੀਏਸ਼ਨ ਹੋਊਗੀ ਜੋ ਡੈਲੀਗੇਸ਼ਨ ਹੈਗੀ ਆ ਉਹਨਾਂ ਦੇ ਵਿਚਾਲੇ, ਤੇ ਲੰਚ ਵਗੈਰਾ ਹੋਊਗਾ। ਸੋ ਦੇਖੋ ਕਿੰਨੀ ਕੁ ਜਿਹੜੀ ਗੱਲਬਾਤ ਚੱਲਦੀ ਹੈਗੀ ਆ। ਕਹਿੰਦੇ ਵੀ 6 ਤੋਂ 7 ਘੰਟੇ ਤੱਕ ਇਹ ਮੀਟਿੰਗ ਚੱਲ ਸਕਦੀ ਹੈਗੀ ਆ। ਕ੍ਰੈਮਲਿਨ ਦੇ ਜੋ ਸਪੋਕਸਮੈਨ ਆ ਡਿਮਿਟਰੀ ਪੈਸਕੋ ਇਹ ਕਹਿ ਰਹੇ ਹੈਗੇ ਆ। ਸੋ ਇਹ ਵੀ ਬੜੀ ਗੱਲ ਆ ਵੀ ਰਸ਼ੀਆ ਦਾ ਜਿਹੜਾ ਪ੍ਰੈਜ਼ੀਡੈਂਟ ਆ ਉਹ ਅਮਰੀਕਾ 'ਚ ਆ ਰਿਹਾ ਅਲਾਸਕਾ ਦੇ ਵਿੱਚ। ਪਿਛਲੀ ਵਾਰੀ ਜਦੋਂ ਨਾਰਥ ਕੋਰੀਆ ਦੇ ਲੀਡਰ ਨਾਲ ਗੱਲਬਾਤ ਹੋਈ ਸੀ, ਉਦੋਂ ਪਤਾ ਹੀ ਆ ਫਿਰ ਪ੍ਰੈਜ਼ੀਡੈਂਟ ਟਰੰਪ ਹੁਣੀ ਕਾਫੀ ਗੁੱਸੇ ਦੇ ਵਿੱਚ ਆ ਗਿਆ ਸੀ, ਬਾਅਦ 'ਚ ਮਿਲੇ ਵੀ ਨਹੀਂ ਸੀ। ਤੇ ਹੋਪਫੁਲੀ ਸਾਰਿਆਂ ਲੋਕਾਂ ਦੀਆਂ ਆਸਾਂ ਤਾਂ ਹੈਗੀਆਂ ਆ ਵੀ ਇਹ ਜਿਹੜੀ ਜੰਗ ਆ ਖਤਮ ਹੋਣੀ ਚਾਹੀਦੀ ਹੈਗੀ ਆ। ਕੀ ਬਣਦਾ ਹੈਗਾ
ਟਰੰਪ ਹੋਣਾ ਨੇ ਇਹ ਕਿਹਾ ਆ ਵੀ ਪ੍ਰੈਜ਼ੀਡੈਂਟ ਪੁਟਿਨ ਬਿਜ਼ਨਸ ਪੀਪਲ ਜਿਹੜੇ ਬਿਜ਼ਨਸ ਵਾਲੇ ਲੋਕ ਆ ਉਹਨਾਂ ਨੂੰ ਵੀ ਰਸ਼ੀਆ ਤੋਂ ਇੱਥੇ ਲੈ ਕੇ ਆ ਰਹੇ ਹੈਗੇ ਆ। ਕਹਿੰਦੇ ਵੀ ਜੇ ਅਸੀਂ ਪ੍ਰੋਗਰੈਸ ਕੀਤੀ ਯੂਕਰੇਨ ਵਾਲੇ ਮਸਲੇ ਦੇ ਉੱਤੇ ਤੇ ਅਸੀਂ ਫਿਰ ਜਿਹੜੀ ਆ ਬਿਜ਼ਨਸ ਦੀ ਗੱਲਬਾਤ ਵੀ ਜਿਹੜੀ ਆ ਉਹ ਕਰ ਸਕਦੇ ਹੈਗੇ। ਜੀ ਬਿਲਕੁਲ। ਸੋ ਡੀਲਸ ਜਿਹੜੀਆਂ ਉਹ ਬਣ ਸਕਦੀਆਂ ਆ। ਗਲਤੀ ਦੇ ਨਾਲ ਟਰੰਪ ਹੁਣਾਂ ਨੇ ਅਲਾਸਕਾ ਨੂੰ ਰਸ਼ੀਆ ਦਾ ਪਾਰਟ ਆਖ ਦਿੱਤਾ ਸੀ ਕਿ ਇਹ ਡੀਲ ਨਾ ਬਣਾ ਕੇ ਆ ਜਾਣ। ਲੋਕਾਂ ਦੀ ਵੀ ਟੈਨਸ਼ਨ ਜਿਹੜੀ ਉਹ ਨਾਲ ਦੇ ਨਾਲ ਬਣੀ ਪਈ ਹੈਗੀ ਆ। ਪਰ ਵੈਸੇ ਓਦਾਂ ਕਮਾਲ ਦੀ ਗੱਲ ਹੀ ਆ ਜੈਸੇ ਜੀ, ਜਦੋਂ ਤਾਂ ਬਾਈਡਨ ਭੁੱਲਦਾ ਸੀ ਉਦੋਂ ਕਹਿੰਦੇ ਸੀ ਵੀ ਇਹ ਦਿਮਾਗੀ ਤੌਰ ਤੇ ਠੀਕ ਆ, ਤੇ ਜਦੋਂ ਟਰੰਪ ਹੁਣੀ ਭੁੱਲਦੇ ਆ ਤਾਂ ਉਦੋਂ ਕਹਿੰਦੇ ਵੀ ਹਾਸੇ ਵਾਲੀ ਗੱਲ ਆ। ਸੋ ਇਸ ਤਰੀਕੇ ਦੇ ਨਾਲ ਲੋਕ ਆਪਣਾ ਜਿਹੜਾ ਕਹਿ ਲਓ ਵੀ ਤਰਾਜੂ ਆ ਉਸ ਹਿਸਾਬ ਦੇ ਨਾਲ ਚੇਂਜ ਵੀ ਕਰ ਲੈਂਦੇ ਆ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਆ, ਹੁਣ ਆਪਾਂ ਵਾਸ਼ਿੰਗਟਨ ਡੀਸੀ ਵੱਲ ਨੂੰ ਆਈਏ। ਡੀਸੀ ਦੇ ਵਿੱਚ ਜੋ ਫੈਡਰਲ ਦੇ ਅੰਡਰ ਪੁਲਿਸ ਨੂੰ ਕੀਤਾ ਆ, ਉਸ ਤੋਂ ਬਾਅਦ ਦੇ ਵਿੱਚ ਕਾਫੀ ਕੁਝ ਚੱਲ ਰਿਹਾ ਮੇਰੇ ਖਿਆਲ ਤੇ। ਫੈਡਰਲ ਜਿਹੜੀ ਲਾ ਇਨਫੋਰਸਮੈਂਟ ਵਾਲੇ ਆ ਉਹ ਇਸ ਟਾਈਮ ਗਲੀਆਂ 'ਚ ਉੱਥੇ ਘੁੰਮ ਰਹੇ ਆ। ਲੋਕ ਕਈ ਉਹਨਾਂ ਦਾ ਪ੍ਰੋਟੈਸਟ ਵੀ ਕਰ ਰਹੇ ਆ। ਉਹਨਾਂ ਨੇ ਕਈ ਐਨਕੈਂਪਮੈਂਟਸ ਜਿਹੜੀਆਂ ਹੋਮਲੈਸ ਐਨਕੈਂਪਮੈਂਟਸ ਆ ਉਹਨਾਂ ਨੂੰ ਖਾਲੀ ਵੀ ਜਿਹੜਾ ਉਹ ਕਰਾਇਆ। ਹੁਣ ਹੈਗੇ ਤਾਂ ਉਹ ਅਮਰੀਕਨ ਸੀ, ਕਈਆਂ ਦੇ ਦਿਮਾਗ ਖਰਾਬ ਆ, ਕਈ ਜਿਹੜੇ ਨਸ਼ਿਆਂ ਤੋਂ ਆਦੀ ਨੇ, ਤੇ ਉਹਨਾਂ ਨੂੰ ਸਿੱਟਣਾ ਕਿੱਥੇ ਆ, ਰੱਖਣਾ ਕਿੱਥੇ ਆ? ਕੀ ਉਹਨਾਂ ਦਾ ਕੋਈ ਇਲਾਜ ਕਰਨਾ ਹੈ ਜਾਂ ਇੱਕ ਥਾਂ ਤੋਂ ਚੱਕ ਕੇ ਤੇ ਹੋਰ ਪਾਸੇ ਜਿਹੜੀਆਂ ਚੀਜ਼ਾਂ ਰੱਖ ਦੇਣੀਆਂ? ਲੋਕਾਂ ਦੇ ਮਨਾਂ ਦੇ ਵਿੱਚ ਇਹ ਸਵਾਲ ਆ ਜਿਨ੍ਹਾਂ ਦਾ ਉੱਤਰ ਅਜੇ ਕੋਈ ਖਾਸ ਨਹੀਂ ਹੈਗਾ। ਉਧਰ ਵਾਸ਼ਿੰਗਟਨ ਡੀਸੀ ਦੇ ਜਿਹੜੇ ਅਟਾਰਨੀ ਜਨਰਲ ਆ ਉਹਨਾਂ ਨੇ ਟਰੰਪ ਐਡਮਿਨਿਸਟ੍ਰੇਸ਼ਨ ਦੇ ਉੱਤੇ ਲਾਸੂਟ ਦਰਜ ਕਰ ਦਿੱਤਾ ਆ, ਸੂ ਕਰ ਦਿੱਤਾ ਆ, ਇਹ ਕਹਿ ਕੇ ਵੀ ਕਹਿੰਦੇ ਵੀ ਹੌਸਟਾਈਲ ਟੇਕ ਓਵਰ ਕਰ ਲਿਆ ਗਿਆ ਆ ਸਾਡੀ ਲੋਕਲ ਪੁਲਿਸ ਦਾ। ਕਹਿੰਦੇ ਵੀ ਐਮਪੀਡੀ ਦੇ ਜਿਹੜੇ ਚੀਫ ਆ ਉਹਨਾਂ ਨੂੰ ਸਾਈਡ ਲਾਈਨ ਕਰਕੇ ਤੁਸੀਂ ਹੌਸਟਾਈਲ ਟੇਕ ਓਵਰ ਕੀਤਾ ਆ। ਡੀਸੀ ਦੇ ਅਟਾਰਨੀ ਜਨਰਲ ਬ੍ਰਾਇਨ ਸ਼ਵਾਬ ਉਹਨਾਂ ਨੇ ਇਹ ਲਾਸੂਟ ਫਾਈਲ ਕੀਤਾ ਆ ਫੈਡਰਲ ਗਵਰਨਮੈਂਟ ਦੇ ਉਲਟ ਵੀ ਜਿਹੜੇ ਰਾਸ਼ਟਰਪਤੀ ਡੋਨਲਡ ਟਰੰਪ ਆ ਉਹਨਾਂ ਨੇ ਜਿਹੜੀ ਆਪਣੀ ਅਥਾਰਟੀ ਆ ਉਸ ਨੂੰ ਪਾਰ ਕੀਤਾ ਆ, ਜਿਹਦੇ ਵਿੱਚ ਜਿਹੜੀ ਗ੍ਰਾਂਟ ਕੀਤੀ ਜਾਂਦੀ ਆ ਉਹਨਾਂ ਨੂੰ ਡੀਸੀ ਦੇ ਹੋਮ ਰੂਲ ਐਕਟ ਦੇ ਤਹਿਤ। ਟੈਂਪਰੇਰੀ ਰਿਸਟ੍ਰੇਨਿੰਗ ਆਰਡਰ ਦੀ ਉਹਨਾਂ ਨੇ ਮੰਗ ਕੀਤੀ ਆ, ਤੇ ਨਾਲ ਇਹ ਮੰਗ ਕੀਤੀ ਆ ਵੀ ਬਲੌਕ ਕੀਤਾ ਜਾਵੇ। ਅਟਾਰਨੀ ਜਨਰਲ ਪੈਮ ਬੌਂਡੀ ਹੁਣਾਂ ਦਾ ਜਿਹੜਾ ਰਾਤ ਨੂੰ ਉਹਨਾਂ ਨੇ ਕੱਲ ਆਰਡਰ ਕੀਤਾ ਸੀਗਾ ਵੀ ਜਿਹੜਾ ਡਰੱਗ ਐਨਫੋਰਸਮੈਂਟ ਐਡਮਿਨਿਸਟ੍ਰੇਸ਼ਨ ਦਾ ਹੈਡ ਆ ਉਸ ਨੂੰ ਐਮਰਜੈਂਸੀ ਪੁਲਿਸ ਕਮਿਸ਼ਨਰ ਜਿਹੜਾ ਉਹ ਐਲਾਨ ਦਿੱਤਾ ਜਾਵੇ। ਮੈਟਰੋਪੋਲੀਟਨ ਪੁਲਿਸ ਜਿਹੜਾ ਡਿਪਾਰਟਮੈਂਟ ਆ ਐਮਪੀਡੀ ਵਾਸ਼ਿੰਗਟਨ ਡੀਸੀ ਦੇ ਵਿੱਚ। ਐਮਪੀਡੀ ਦੇ ਜਿਹੜੇ ਚੀਫ ਪੈਮਲਾ ਸਮਿਥ ਉਹ ਕਹਿੰਦੇ ਵੀ ਡੀਸੀ ਦੇ ਪੁਲਿਸ ਡਿਪਾਰਟਮੈਂਟ ਦੇ ਕੰਟਰੋਲ ਦੇ ਵਿੱਚ ਆ। ਕਹਿੰਦੇ ਵੀ ਇਹ ਜਿਹੜੀ ਆ ਉਹ ਪੱਕਾ ਜਿਹੜਾ ਉਹ ਕੀਤਾ ਜਾਵੇ। ਕਹਿੰਦੇ ਵੀ ਇਹ ਲਾਸਟ ਉਦੋਂ ਆਇਆ ਜਦ ਇਸ ਪਿਛਲੇ ਵੀਕਐਂਡ ਤੇ ਹੀ ਇਹ ਜਿਹੜਾ ਐਲਾਨ ਰਾਸ਼ਟਰਪਤੀ ਟਰੰਪ ਨੇ ਕੀਤਾ ਸੀਗਾ ਵੀ ਡੀਸੀ ਦੀ ਪੁਲਿਸ ਡਿਪਾਰਟਮੈਂਟ ਨੂੰ ਫੈਡਰਲਾਈਜ਼ ਕਰ ਦਿੱਤਾ ਜਾਊਗਾ। ਉਦਾਂ ਕੁਝ ਜਿਹੜੇ ਲੋਕ ਇਸ ਚੀਜ਼ ਦੀ ਵੀ ਚਿੰਤਾ ਜਿਹੜੀ ਉਹ ਪ੍ਰਗਟਾ ਰਹੇ ਆ। ਕਹਿੰਦੇ ਵੀ ਕੱਲ ਜਿਹੜੇ ਟੌਪ ਹਿਊਮਨ ਪੱਤਰਕਾਰਾਂ ਦੇ ਨਾਲ ਗੱਲਬਾਤ ਜਿਹੜੀ ਉਹ ਕਰ ਰਹੇ ਸੀ, ਜਿਹੜੇ ਬਾਰਡਰਜ਼ਾਰ ਆ, ਜਦ ਉਹਨਾਂ ਨੂੰ ਪੁੱਛਿਆ ਗਿਆ ਵੀ ਟਰੰਪ ਹੁਣਾਂ ਦੀ ਅਥਾਰਟੀ ਜਿਹੜੀ ਕੀ ਆ, ਪਾਵਰ ਜਿਹੜੀ ਉਹ ਕੀ ਆ, ਕਹਿੰਦੇ ਵੀ ਅਨਲਿਮਿਟਿਡ ਜਿਹੜੀ ਉਹ ਪਾਵਰ ਆ, ਵੀ ਉਹਨਾਂ ਦੀ ਪਾਵਰ ਨੂੰ ਕੋਈ ਚੈੱਕ ਜਾਂ ਬੈਲੈਂਸ ਜਿਹੜਾ ਉਹ ਨਹੀਂ ਹੈਗਾ। ਸੋ ਇਹ ਹੁਣ ਇੱਕ ਟੈਨਸ਼ਨ ਵਾਲੀ ਜਿਹੜੀ ਉਹ ਗੱਲ ਆ ਵੀ ਕੀ ਕਿਸੇ ਦਾ ਵੀ ਕੋਈ ਕੰਟਰੋਲ ਨਹੀਂ ਹੋਊਗਾ, ਕਿਸੇ ਨੂੰ ਵੀ ਜਿਹੜਾ ਆ ਉਹ ਪਾਵਰ ਤੋਂ ਬਗੈਰ ਜਿਹੜਾ ਉਹ ਚੱਲਿਆ ਜਾਊਗਾ। ਸੋ ਉਸ ਨੂੰ ਲੈ ਕੇ ਲੋਕ ਜਿਹੜੇ ਜ਼ਰੂਰ ਚਿੰਤਾ ਪ੍ਰਗਟਾ ਰਹੇ ਆ। ਪਰ ਅੱਜ ਟਰੰਪ ਐਡਮਿਨਿਸਟ੍ਰੇਸ਼ਨ ਦੇ ਉਲਟ ਉਹਨਾਂ ਦੇ ਦੁਆਰਾ ਲਾਸੂਟ ਜਿਹੜਾ ਉਹ ਦਰਜ ਕੀਤਾ ਗਿਆ ਆ। ਯੂਐਸ ਡਿਸਟ੍ਰਿਕਟ ਕੋਰਟ ਜੱਜ ਆ ਉਹਨਾਂ ਨੇ ਕਹਿੰਦੇ ਵੀ ਇਸ ਮੋਸ਼ਨ ਦੇ ਉੱਤੇ ਟੈਂਪਰੇਰੀ ਰਿਸਟ੍ਰੇਨਿੰਗ ਆਰਡਰ ਨੂੰ ਲੈ ਕੇ ਅੱਜ ਦੁਪਹਿਰ ਉੱਥੋਂ ਦੇ ਲੋਕਲ ਟਾਈਮ 2 ਵਜੇ ਦੇ ਹਿਸਾਬ ਦੇ ਨਾਲ ਜੱਜ ਨੇ ਸੁਣਵਾਈ ਜਿਹੜੀ ਲੈਣੀ ਹੈਗੀ ਆ। 7 ਲੱਖ ਤੋਂ ਵੱਧ ਲੋਕ ਡੀਸੀ ਦੇ ਵਿੱਚ ਰਹਿੰਦੇ ਨੇ। ਹੋਮ ਰੂਲ ਐਕਟ 1970s ਦੇ ਵਿੱਚ ਉੱਥੇ ਬਣਾਇਆ ਗਿਆ ਸੀ। ਸੋ ਕਹਿੰਦੇ ਵੀ ਉਸ ਦੇ ਤਹਿਤ ਰਾਸ਼ਟਰਪਤੀ ਦੇ ਕੋਲ ਐਡਾ ਅਖਤਿਆਰ ਨਹੀਂ ਆ ਵੀ ਜਿਹੜੀ ਪੁਲਿਸ ਆ ਉਸ ਨੂੰ ਮਿਲਟਰਾਈਜ਼ ਕੀਤਾ ਜਿਹੜਾ ਹੋ ਜਾਵੇ। ਸੋ ਲੈਟਸ ਸੀ ਕੀ ਜਿਹੜਾ ਇਸ ਦੇ ਵਿੱਚ ਅਦਾਲਤਾਂ ਫੈਸਲਾ ਸੁਣਾਉਂਦੀਆਂ। ਵਾਸ਼ਿੰਗਟਨ ਡੀਸੀ ਦੀ ਪੁਲਿਸ ਕਹਿੰਦੇ ਭਈ ਅਸੀਂ ਫੈਡਰਲ ਇਮੀਗ੍ਰੇਸ਼ਨ ਆਫੀਸਰਸ ਦੇ ਨਾਲ ਜਿਹੜੀ ਇਨਫੋਰਮੇਸ਼ਨ ਆ ਪੂਰੀ ਸ਼ੇਅਰ ਕਰਾਂਗੇ। ਪਮੇਲਾ ਸਮਿਥ ਜੋ ਪੁਲਿਸ ਚੀਫ ਆ ਉਹਨਾਂ ਨੇ ਇੱਕ ਐਗਜ਼ੀਕਿਊਟਿਵ ਆਰਡਰ ਜਾਰੀ ਕੀਤਾ ਜਿਹਦੇ ਵਿੱਚ ਡੀਸੀ ਦੇ ਪੁਲਿਸ ਆਫੀਸਰਸ ਸਾਰੀ ਦੀ ਸਾਰੀ ਇਨਫੋਰਮੇਸ਼ਨ
ਜਿਹੜੇ ਲੋਕ ਨਾਟ ਇਨ देयर ਕਸਟਡੀ 'ਚ ਵੀ ਹੈਗੇ ਆ, ਤੇ ਫੈਡਰਲ ਇਮੀਗ੍ਰੇਸ਼ਨ ਐਨਫੋਰਸਮੈਂਟ ਏਜੰਸੀ ਜਿੱਦਾਂ ਆਈਸ ਆ, ਉਹਨਾਂ ਦੇ ਨਾਲ ਉਹ ਇਨਫੋਰਮੇਸ਼ਨ ਸ਼ੇਅਰ ਕਰਨਗੇ। ਕਹਿੰਦੇ ਭਈ ਜਿੱਥੇ ਕਿਤੇ ਟ੍ਰੈਫਿਕ ਸਟਾਪ ਵੀ ਹੋਊਗਾ, ਉੱਥੇ ਵੀ ਉਹ ਉਹਨਾਂ ਦੀ ਜਿਹੜੀ ਸਪੋਰਟ ਕਰਨਗੇ। ਕੱਲ੍ਹ ਵੀ ਆਪਾਂ ਖਬਰ ਸਾਂਝੀ ਕੀਤੀ ਸੀ ਵੀ ਟ੍ਰੈਫਿਕ ਸਟਾਪ ਕਰਨ ਜਾ ਰਹੇ ਆ, ਜਿੱਥੇ ਕਿ ਲੋਕਾਂ ਨੂੰ ਖੜ ਕੇ ਪੁੱਛਿਆ ਜਾਊਗਾ ਉਹਨਾਂ ਦਾ ਇਮੀਗ੍ਰੇਸ਼ਨ ਸਟੇਟਸ ਕੀ ਆ, ਸਾਰਾ ਕੁਛ ਉਹ ਚੈੱਕ ਕੀਤਾ ਜਾਊਗਾ। ਇਹ ਵਾਸ਼ਿੰਗਟਨ ਡੀਸੀ 'ਚ ਸ਼ੁਰੂਆਤ ਹੋਣ ਜਾ ਰਹੀ ਹੈਗੀ ਆ। ਕਹਿੰਦੇ ਭਈ ਡੀਸੀ ਲਾਅ ਤੇ ਪੁਲਿਸ ਕੋਡ ਆਫ ਕੰਡਕਟ ਇਹ ਕਹਿੰਦਾ ਆ ਵੀ ਪੁਲਿਸ ਆਫੀਸਰਸ ਸ਼ੇਅਰ ਨਹੀਂ ਕਰ ਸਕਦੇ ਡਾਟਾਬੇਸ ਕਿਸੇ ਬੰਦੇ ਦਾ ਇਮੀਗ੍ਰੇਸ਼ਨ ਸਟੇਟਸ ਹੋਰ ਕਿਸੇ ਦੇ ਨਾਲ। ਪਰ ਹੁਣ ਆਲਰੇਡੀ ਇਹਨਾਂ ਨੇ ਐਗਰੀ ਕਰ ਲਿਆ ਹੈਗਾ ਆ, ਕਿਉਂਕਿ ਆਪਾਂ ਦੇਖਦੇ ਬਹੁਤ ਸਾਰੀਆਂ ਜਿਹੜੀਆਂ ਲੋਕਲ ਪੁਲਿਸ ਹੁੰਦੀਆਂ, ਉਹ ਆਈਸ ਵਾਲਿਆਂ ਨਾਲ ਜਾਂ ਹੋਰ ਕਿਸੇ ਦੇ ਨਾਲ ਡਾਟਾ ਨਹੀਂ ਸ਼ੇਅਰ ਕਰਦੇ ਹੈਗੇ। ਜੋ ਪ੍ਰੈਜ਼ੀਡੈਂਟ ਦਾ ਐਗਜ਼ੀਕਿਊਟਿਵ ਆਰਡਰ ਆ, ਉਹਦੇ ਮੁਤਾਬਕ ਕਹਿੰਦੇ ਭਈ ਆਈਸ ਨੂੰ ਅਸਿਸਟ ਕੀਤਾ ਜਾਊਗਾ ਟਰਾਂਸਪੋਰਟੇਸ਼ਨ ਆਫ ਡਿਟੇਨੀਜ਼ ਦੇ ਲਈ ਵੀ, ਟ੍ਰੈਫਿਕ ਸਟਾਪਸ ਦੇ ਲਈ ਵੀ। ਤੇ ਇਹ ਡੀਸੀ ਦੇ ਪੁਲਿਸ ਸਪੋਕਸਪਰਸਨ ਆ, ਉਹਨਾਂ ਨੇ ਸਟੇਟਮੈਂਟ ਜਾਰੀ ਕੀਤੀ ਹੈਗੀ ਆ। ਸੋ ਕਹਿੰਦੇ ਵੀ ਪੂਰੇ ਅਸੀਂ ਜਿਹੜਾ ਸਾਥ ਦੇਣ ਜਾ ਰਹੇ ਹੈਗੇ ਆ। ਡੀਸੀ ਦੇ ਮੇਅਰ ਮਰੀਅਲ ਜੋ ਬੌਜ਼ਰ ਹੈਗੇ ਆ, ਉਹਨਾਂ ਨੇ ਇਹਦੇ ਉੱਤੇ ਕੋਈ ਕਮੈਂਟ ਨਹੀਂ ਕੀਤਾ। ਇੱਕ ਟਾਈਮ ਦੇ ਉੱਤੇ ਬਾਊਜ਼ਰ ਬਹੁਤ ਜ਼ੋਰ ਸ਼ੋਰ ਨਾਲ ਕਹਿੰਦੀ ਸੀ ਵੀ ਅਸੀਂ ਬਹੁਤ ਪ੍ਰਾਊਡ ਆ ਵੀ ਸਾਡਾ ਜਿਹੜਾ ਕੈਪੀਟਲ ਆ ਵਾਸ਼ਿੰਗਟਨ ਡੀਸੀ ਦਾ, ਉਹ ਇੱਕ ਸੈਂਚੁਰੀ ਸਿਟੀ ਹੈਗੀ ਆ। ਸੋ ਹੁਣ ਉਹ ਜਿਹੜਾ ਸਟੇਟਸ ਜਾਂਦਾ ਰਿਹਾ, ਜੇ ਤੁਸੀਂ ਦੇਖ ਸਕਦੇ ਆ ਵੀ ਜੇ ਖੁਦ ਹੀ ਉਹਨੇ ਕਹਿ ਦਿੱਤਾ ਵੀ ਹਾਂ ਅਸੀਂ ਜਿਹੜਾ ਪੁਲਿਸ ਦਾ ਪੂਰਾ ਸਾਥ ਦੇਵਾਂਗੇ। ਵਾਈਟ ਹਾਊਸ ਦੇ ਪ੍ਰੈਸ ਸੈਕਟਰੀ ਕੈਰੋਲਿਨ ਲਵਿਟ ਉਹਨਾਂ ਨੇ ਇਹ ਦੱਸਿਆ ਆ ਵੀ 29 ਦੇ ਕਰੀਬ ਅਨਡਾਕੂਮੈਂਟਡ ਇਮੀਗ੍ਰੈਂਟਸ ਰਿਮੂਵ ਆਲਰੇਡੀ ਕਰ ਦਿੱਤੇ ਗਏ ਆ ਵਾਸ਼ਿੰਗਟਨ ਡੀਸੀ ਤੋਂ। ਕਾਫੀ ਲੋਕ ਅਰੈਸਟ ਵੀ ਕੀਤੇ ਗਏ ਹੈਗੇ ਆ। ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੀ ਸੈਕਟਰੀ ਕ੍ਰਿਸਟੀ ਨੋਇਮ, ਉਹਨਾਂ ਨੇ ਇਹ ਕਿਹਾ ਆ ਵੀ ਇਹ ਜਿਹੜਾ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦਾ ਐਗਜ਼ੀਕਿਊਟਿਵ ਆਰਡਰ ਆ ਵਾਸ਼ਿੰਗਟਨ ਡੀਸੀ ਦੇ ਸੰਬੰਧ ਦੇ ਵਿੱਚ, ਇਹ ਇੱਕ ਤਰ੍ਹਾਂ ਨਾਲ ਗੇਮ ਚੇਂਜਰ ਹੈਗਾ ਤੇ ਇਹ ਆਉਣ ਵਾਲੇ ਹੋਰ ਜਿਹੜੇ ਸ਼ਹਿਰ ਆ, ਉਹਨਾਂ ਦੇ ਉੱਤੇ ਵੀ ਅਸੀਂ ਸੇਮ ਫੋਲੋ ਕਰਾਂਗੇ। ਸੋ ਉਹਨਾਂ ਨੇ ਇਹ ਕਿਹਾ ਵੀ ਸਾਨੂੰ ਨਿਊਯਾਰਕ ਦੇ ਵਿੱਚ ਵੀ ਇਹੀ ਕਰਨਾ ਪਊਗਾ, ਲਾਸ ਐਂਜਲਸ 'ਚ ਵੀ ਇਹ ਕਰਨਾ ਪਊਗਾ, ਸ਼ਿਕਾਗੋ ਦੇ ਵਿੱਚ ਵੀ ਇਹ ਕਰਨਾ ਪਊਗਾ। ਸੋ ਓਕਲੈਂਡ ਵਗੈਰਾ ਇਹਨਾਂ ਸ਼ਹਿਰਾਂ ਦਾ ਨਾਮ ਪਹਿਲਾਂ ਹੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਆ ਉਹ ਲੈ ਚੁੱਕੇ ਹੈਗੇ। ਜੀ। ਸੋ ਫੈਡਰਲਿਜ਼ਮ ਨੂੰ ਸੱਟ ਜਿਹੜੀ ਇਸ ਚੀਜ਼ ਦੇ ਵਿੱਚ ਵੱਜ ਸਕਦੀ ਹੈ, ਸਟੇਟ ਦੇ ਜਿਹੜੇ ਅਧਿਕਾਰ, ਸਟੇਟ ਦੀਆਂ ਜਿਹੜੀਆਂ ਪਾਵਰ, ਸਟੇਟ ਦੀਆਂ ਜਿਹੜੀਆਂ ਸ਼ਕਤੀਆਂ ਤੇ ਫੈਡਰਲ ਟੇਕ ਓਵਰ, ਇਹ ਹੁਣ ਇੱਕ ਜ਼ਰੂਰ ਇੱਕ ਖਤਰਾ ਜਿਹੜਾ ਆ ਸੂਬਿਆਂ ਦੇ ਵਿੱਚ, ਖਾਸ ਕਰਕੇ ਜਿਹੜੀਆਂ ਡੈਮੋਕ੍ਰੇਟ ਸਟੇਟਾਂ ਆ, ਤੇ ਉਹਨਾਂ ਦੇ ਦਰਮਿਆਨ ਜਿਹੜਾ ਜ਼ਰੂਰ ਹੋ ਸਕਦਾ ਆ। ਜਿਨ੍ਹਾਂ ਬਾਊਜ਼ਰ ਦੀ ਤੁਸੀਂ ਗੱਲ ਕਰ ਰਹੇ ਹੋ, ਉਹਨਾਂ ਦੇ ਸੁਰ ਬਹੁਤ ਬਦਲੇ ਆ। ਕਿਸੇ ਟਾਈਮ ਦੇ ਉੱਤੇ BLM ਦੇ ਵੱਡੇ ਜਿਹੜੇ ਮਿਊਰਲ ਆ, ਉਹ ਵਾਈਟ ਹਾਊਸ ਦੇ ਬਾਹਰ ਸੜਕ ਦੇ ਉੱਤੇ ਵੀ ਬਣਵਾਇਆ, ਉਸ ਨੂੰ ਬਾਅਦ ਚ ਹਟਵਾਇਆ ਵੀ। ਤੇ ਹੁਣ ਬੀਤੇ ਦਿਨਾਂ ਦੇ ਵਿੱਚ ਉਹਨਾਂ ਦੇ ਸੁਰ ਇਸ ਵੱਲੋਂ ਬਦਲੇ ਸੀਗੇ ਵੀ ਹਾਂ ਹਾਂ ਸਾਨੂੰ ਫਾਇਦਾ ਹੋਊਗਾ, ਕਿਉਂਕਿ ਫੈਡਰਲ ਏਜੰਟਸ ਜਿਹੜੇ ਆ ਕੇ ਸਾਡਾ ਇੱਥੇ ਮਦਦ ਕਰਨ ਜਾ ਰਹੇ ਨੇ। ਤੇ ਹਰਜਨ ਸਿੰਘ ਜੀ, ਇੱਕ ਬ੍ਰੇਕ ਦਾ ਵਕਤ ਹੋ ਗਿਆ, ਆਪਾਂ ਇੱਕ ਬ੍ਰੇਕ ਲਵਾਂਗੇ। ਬ੍ਰੇਕ ਤੋਂ ਬਾਅਦ ਦੇ ਵਿੱਚ ਖਬਰਾਂ ਦਾ ਸਿਲਸਿਲਾ ਅਪਡੇਟ ਅਮਰੀਕਾ ਦੇ ਵਿੱਚ ਉਹ ਜਾਰੀ ਰਹੇਗਾ। ਜੁੜੇ ਰਹੋ ਏਦਾਂ ਹੀ ਪੰਜਾਬੀ ਰੇਡੀਓ USA ਦੇ ਨਾਲ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ ਇਸ ਵਕਤ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ। ਹਰਜੋਤ ਸਿੰਘ ਜੀ ਆਇਆਂ ਨੂੰ ਆਪਣੇ ਤੁਹਾਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ, ਜੀ ਆਇਆਂ ਨੂੰ। ਅਗਲੀਆਂ ਅਗਲੀਆਂ ਖਬਰਾਂ ਜਿਹੜੀ ਜੀ ਕੰਟੀਨਿਊ। ਅਗਲੀਆਂ ਖਬਰਾਂ ਵੱਲ ਚੱਲੀਏ ਤੇ ਵੈਸਟ ਬੈਂਕ ਦੇ ਵਿੱਚ ਜੋ ਸੈਟਲਮੈਂਟ ਹੋ ਰਹੀ ਆ ਉਹਦੇ ਸੰਬੰਧ ਦੇ ਵਿੱਚ ਜਰਮਨ ਨੇ ਇਜ਼ਰਾਈਲ ਨੂੰ ਕਿਹਾ ਵੀ ਤੁਸੀਂ ਇਹ ਟੋਟਲੀ ਇਲੀਗਲ ਕਰ ਰਹੇ ਹੋ। ਜੋ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਨਵੇਂ ਹਾਊਸਿੰਗ ਯੂਨਿਟਸ ਤੁਸੀਂ ਆਕੂਪਾਈਡ ਜਿਹੜਾ ਵੈਸਟ ਬੈਂਕ ਆ ਉਹਦੇ ਵਿੱਚ ਬਣਾ ਰਹੇ ਹੋ। ਫੋਰਨ ਮਿਨਿਸਟਰੀ ਨੇ ਇਹ ਕਿਹਾ ਵੀ ਇਹ ਜਿਹੜਾ ਕੁਝ ਕਰ ਰਹੇ ਆ ਵੀ ਇਹ ਇੰਟਰਨੈਸ਼ਨਲ ਲਾਅ ਦੀ ਵਾਇਓਲੇਸ਼ਨ ਹੈਗੀ ਆ। ਜਿਹੜੀ ਇਜ਼ਰਾਈਲ ਵਾਲੇ ਤਾਂ ਇਹ ਕਹਿ ਰਹੇ ਆ ਵੀ ਅਸੀਂ ਪੂਰੇ ਦਾ ਪੂਰਾ ਜਿਹੜੀ ਗਾਜ਼ਾ ਹੈ ਆਪਣੇ ਕੰਟਰੋਲ 'ਚ ਲੈ ਲੈਣਾ ਹੈ। ਸੋ ਬਹੁਤ ਸਾਰੇ ਯੂਰਪੀਅਨ ਮੁਲਕ ਹੁਣ ਓਪਨਲੀ ਆ ਰਹੇ ਆ ਵੀ ਨਹੀਂ, ਜਿਹੜੇ ਪੈਲਸਤੀਨੀਅਨ ਆ ਉਹਨਾਂ ਦੀ ਆਪਣੀ ਸਟੇਟ ਆ, ਉਹਨਾਂ ਦਾ ਆਪਣਾ ਹੱਕ ਆ। ਸੋ ਜਰਮਨ ਗਵਰਨਮੈਂਟ ਨੇ ਇਜ਼ਰਾਈਲ ਗਵਰਨਮੈਂਟ ਨੂੰ ਇਹ ਕਿਹਾ ਵੀ ਇਮੀਡੀਏਟਲੀ ਜਿਹੜੀਆਂ ਤੁਸੀਂ ਸੈਟਲਮੈਂਟਸ ਬਣਾ ਰਹੇ ਆ ਉਹਨਾਂ ਦੀ ਕੰਸਟਰਕਸ਼ਨ ਬੰਦ ਕੀਤੀ ਜਾਵੇ ਤੇ ਜਿਹੜੇ ਬਾਰਡਰਸ ਜੂਨ 4 1967 ਨੂੰ ਕ੍ਰੀਏਟ ਕੀਤੇ ਗਏ ਸੀ ਉਹਨਾਂ ਦੇ ਉੱਤੇ ਹੀ ਰਿਹਾ ਜਾਵੇ। ਸੋ ਪਰ ਇਜ਼ਰਾਈਲ ਵਾਲੇ ਵੀ ਉੱਥੇ ਪੂਰਾ ਜਿਹੜਾ ਧੱਕਾ ਆ ਇਸ ਟਾਈਮ ਕਰੇ ਰਹੇ ਆ, ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈਗਾ ਆ। ਫਾਰ ਰਾਈਟ ਇਜ਼ਰਾਈਲੀ ਜਿਹੜਾ ਫਾਈਨੈਂਸ ਮਿਨਿਸਟਰ ਆ ਬੈਜ਼ਲਿਲ ਸਮੋਟਰਿਚ, ਉਹਨਾਂ ਨੇ ਇਹ ਕਿਹਾ ਵੀ 3400 ਦੇ ਕਰੀਬ ਨਵੇਂ ਘਰ ਅਸੀਂ ਬਣਾਉਣ ਜਾ ਰਹੇ ਹੈਗੇ ਈਸਟ ਜੈਰੂਸਲਮ ਤੇ ਮੈਲੇ ਆਡੂਮਿਨ ਸੈਟਲਮੈਂਟਸ ਦੇ ਵਿੱਚ। ਸੋ ਜਦ ਕਿ ਉਹ ਗਾਜ਼ਾ ਵਾਲਾ ਏਰੀਆ ਬਣਦਾ ਹੈਗਾ। ਜੀ ਬਿਲਕੁਲ। ਸੋ ਭੁੱਖੇ ਮਾਰ ਕੇ ਉਹ ਕੀਤਾ ਜਾ ਰਿਹਾ, ਭੁੱਖਿਆਂ ਰੱਖਿਆ ਜਾ ਰਿਹਾ। ਫਿਰ ਜਦੋਂ ਰਾਸ਼ਨ ਦੇਣ ਦੇ ਲਈ ਉਹਨਾਂ ਨੂੰ ਸੱਦਿਆ ਜਾਂਦਾ ਉੱਥੇ ਉਹਨਾਂ ਦੇ ਉੱਤੇ ਗੋਲੀਆਂ ਚਲਾਈਆਂ ਜਾਂਦੀਆਂ। ਇਹ ਸਾਰੀਆਂ ਚੀਜ਼ਾਂ 21ਵੀਂ ਸਦੀ ਦੇ ਵਿੱਚ ਦੁਨੀਆ ਦੇ ਸਾਰਿਆਂ ਦੇ ਸਾਹਮਣੇ ਇਹ ਸਾਰਾ ਕੁਝ ਵਾਪਰ ਰਿਹਾ। ਤੇ ਇਜ਼ਰਾਈਲ ਦਾ ਜਿਹੜਾ ਨੇਤਨਿਆਹੂ ਆ ਉਹ ਥਾਂ ਥਾਂ ਦੇ ਉੱਤੇ ਜਾ ਕੇ ਜਿਹੜੇ ਭੁੱਖਮਰੀ ਦੇ ਨਾਲ ਮਰ ਰਹੇ ਨਿਆਣਿਆਂ ਦੀਆਂ ਤਸਵੀਰਾਂ ਆ ਉਹਨਾਂ ਨੂੰ ਫੇਕ ਜਿਹੜਾ ਉਹ ਦੱਸ ਰਿਹਾ। ਆਸਟ੍ਰੇਲੀਆ ਨੇ ਪੈਲਸਤੀਨੀਅਨ ਦੇ ਹੱਕ ਦੇ ਵਿੱਚ ਆਵਾਜ਼ ਚੱਕੀ ਤਾਂ ਉਹ ਆਸਟ੍ਰੇਲੀਆ ਦੇ ਦੁਆਲੇ ਜਿਹੜਾ ਹੋ ਗਿਆ। ਯੂਰਪ ਤੋਂ, ਕੈਨੇਡਾ ਤੋਂ, ਹੋਰ ਮੁਲਕਾਂ ਤੋਂ ਜਿਹੜੀ ਉਹ ਆਵਾਜ਼ ਆਈ ਤਾਂ ਉਹਨਾਂ ਦੇ ਜਿਹੜੇ ਉਹ ਉਲਟ ਨੇਤਨਿਆਹੂ ਇਸ ਟਾਈਮ ਬੋਲ ਰਿਹਾ। ਨੋ ਡਾਊਟ ਜੋ ਹਮਾਸ ਨੇ ਕੀਤਾ ਸੀਗਾ 7 ਅਕਤੂਬਰ ਨੂੰ ਉਹ ਬਿਲਕੁਲ ਗਲਤ ਸੀ। ਜੋ ਜਿਸ ਤਰੀਕੇ ਦੇ ਨਾਲ ਕਤਲੋਗਾਰਤ ਹੋਈ ਇਹ ਕਿੱਥੋਂ ਪਨਪੀ, ਕਿੱਦਾਂ ਪਨਪੀ, ਉਸ ਦੇ ਉੱਤੇ ਵੱਖਰੇ ਜਿਹੜੇ ਚਰਚਾ ਆ ਉਹ ਹੋ ਸਕਦੀ ਆ। ਪਰ ਉਸ ਦੇ ਸਿੱਟੇ ਦੇ ਵਿੱਚੋਂ ਜੋ ਹੁਣ ਤੱਕ 60,000 ਲੋਕ ਮਰ ਚੁੱਕੇ ਆ, ਜਿਨ੍ਹਾਂ ਚੋਂ ਮੈਜੋਰਿਟੀ ਨਿਆਣੇ ਤੇ ਜਿਹੜੀਆਂ ਬੀਬੀਆਂ ਆ ਉਹ ਵਾ। ਉਹ ਦੇਖ ਕੇ ਜਿਹੜੀ ਹੈਰਾਨੀ ਜਿਹੜੀ ਇਸ ਟਾਈਮ ਲੋਕਾਂ ਦੇ ਮੋਹਰੇ ਜਿਹੜੀ ਉਹ ਹੋ ਰਹੀ ਆ। ਚਰਚਾ ਇੰਨੀ ਜ਼ਿਆਦਾ ਹੋ ਗਈ ਵੀ ਆਪਾਂ ਇਦਾਂ ਲੱਗਦਾ ਹਰਜੋਤ ਸਿੰਘ ਜੀ ਨਮ ਹੋ ਗਏ ਆ ਵੀ ਜੋ ਕੁਝ ਉੱਥੇ ਦੁਨੀਆ ਜਿਹੜੀ ਇਸ ਦੇ ਉੱਤੇ ਜਿਹੜੀ ਉਹ ਨਮ ਹੋ ਗਈ ਆ। ਉਹ ਉਹਨਾਂ ਨੂੰ ਲੱਗਦਾ ਵੀ ਦਿਸ ਇਜ਼ ਦ ਨਿਊ ਨਾਰਮਲ। ਉਹ ਚੀਜ਼ ਜਿਹੜੀ ਉਹ ਬਣ ਚੁੱਕੀ ਹੈਗੀ ਆ। ਸੋ ਉਸ ਸਥਿਤੀ ਦੇ ਵਿੱਚੋਂ ਇਸ ਟਾਈਮ ਦੁਨੀਆ ਜਿਹੜੀ ਉਹ ਲੰਘ ਰਹੀ ਆ। ਪਰ ਕਿਤੇ ਨਾ ਕਿਤੇ ਕੋਈ ਟਾਵਾਂ ਟਾਵਾਂ ਜਿਹੜਾ ਆ ਉਹ ਇਸ ਨੂੰ ਲੈ ਕੇ ਇਸ ਦੇ ਉਲਟ ਜਿਹੜਾ ਉਹ ਬੋਲ ਰਿਹਾ ਹੈ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਦੇ ਉੱਤੇ ਨਜ਼ਰ ਮਾਰਦੇ ਆ। ਟ੍ਰੋਪੀਕਲ ਸਟਾਰਮ ਐਰਨ ਕਹਿੰਦੇ ਵੀ ਹਰੀਕੇਨ ਦਾ ਰੂਪ ਅਖਤਿਆਰ ਕਰ ਚੁੱਕਾ ਆ। ਅਟਲਾਂਟਿਕ ਓਸ਼ਨ ਦੇ ਉੱਤੇ ਇਹ ਜਿਹੜਾ ਚੱਕਰਵਾਤ ਆ ਉਹ ਬਣ ਰਿਹਾ ਸੀਗਾ ਤੇ ਉਹ ਲਗਾਤਾਰ ਸ਼ਕਤੀ ਜਿਹੜੀ ਉਸਦੀ ਕਹਿ ਸਕਦੇ ਆ ਵੀ ਪਾਵਰ ਆ, એનર્ਜੀ ਆ ਉਸਦੀ ਵੱਧ ਰਹੀ ਸੀ। ਇਸ ਸਾਲ ਦਾ ਇਹ ਪਹਿਲਾ ਅਟਲਾਂਟਿਕ ਓਸ਼ਨ ਤੋਂ ਆ ਰਿਹਾ ਜਿਹੜਾ ਹਰੀਕੇਨ ਦੱਸਿਆ ਜਾਂਦਾ ਆ। ਸੋ ਕਹਿੰਦੇ ਵੀ ਫੋਰਕਾਸਟ ਦੇ ਵਿੱਚ ਇਹ ਪਤਾ ਲੱਗ ਰਿਹਾ ਵੀ ਜਿਹੜਾ ਹਰੀਕੇਨ ਐਰਨ ਆ, ਸ਼ੁਕਰ ਹੈ ਪ੍ਰਮਾਤਮਾ ਦਾ ਵੀ ਅਮਰੀਕਾ ਨੂੰ ਉਸਦੇ ਉੱਤੇ ਲੈਂਡਫਾਲ ਸ਼ਾਇਦ ਨਹੀਂ ਹੋਊਗਾ ਤੇ ਜਿਹਦੇ ਕਰਕੇ ਲੋਕਾਂ ਦਾ ਇੱਥੇ ਜਿਹੜਾ ਉਹ ਬਚਾਅ ਹੋ ਸਕਦਾ ਆ। ਪਰ ਵਰਜਨ ਆਈਲੈਂਡਸ, ਗੁਆਡਾਲੂਪ, ਸੇਂਟ ਮਾਰਟਿਨ, ਸੇਂਟ ਬਾਰਟਸ ਤੇ ਹੋਰ ਜਿਹੜੇ ਆਈਲੈਂਡਸ ਆ, ਲੀਵਰਡਸ ਸਟ੍ਰੈਚ ਜਿਸ ਨੂੰ ਆਖਿਆ ਜਾਂਦਾ ਆ, ਉਸ ਦੇ ਬਹੁਤ ਹੀ ਨਜ਼ਦੀਕ ਲੰਘੇਗਾ, ਜਿਸ ਕਰਕੇ ਉੱਥੇ ਕਾਫੀ ਜ਼ਿਆਦਾ ਨੁਕਸਾਨ ਹੋਣ ਦੀ ਸੰਭਾਵਨਾ ਜਿਹੜੀ ਉਹ ਜਤਾਈ ਜਾ ਰਹੀ ਆ। ਹੋਪਫੁਲੀ ਉਹ ਵੀ ਆਈਲੈਂਡ ਜਿਹੜੇ ਆ ਉਹਨਾਂ ਦਾ ਬਚਾਅ ਹੀ ਜਿਹੜਾ ਉਹ ਰਵੇ। ਹਾਲ ਦੀ ਘੜੀ ਇਹ ਜਿਹੜਾ ਪਹਿਲਾ ਹਰੀਕੇਨ ਅਟਲਾਂਟਿਕ ਓਸ਼ਨ ਦੇ ਵਿੱਚ ਉਹ ਦੱਸਿਆ ਜਿਹੜਾ ਉਹ ਜਾ ਰਿਹਾ ਆ ਤੇ ਲੈਂਡਫਾਲ ਹੋਣ ਦੀ ਸੰਭਾਵਨਾ ਇਸ ਦੀ ਨਹੀਂ ਜਿਹੜੀ ਉਹ ਦੱਸੀ ਗਈ, ਜੋ ਕਿ ਇੱਕ ਚੰਗੀ ਗੱਲ ਹੈਗੀ ਆ। ਪਰ ਫਿਰ ਵੀ ਲੋਕਾਂ ਨੂੰ ਅਹਤਿਆਤੀ ਤੌਰ ਦੇ ਉੱਤੇ ਅਲਰਟ ਰਹਿਣ ਦੀ ਜਿਹੜੀ ਗੱਲ ਆ ਉਹ ਦੱਸੀ ਜਾ ਰਹੀ ਹੈ। ਕੱਲ ਸ਼ਾਮੀ ਆਪਾਂ ਖਬਰ ਸਾਂਝੀ ਕੀਤੀ ਸੀ ਵੀ ਸਦਰਨ ਕੈਲੀਫੋਰਨੀਆ ਦੇ ਵਿੱਚ ਮਨਰੋਵੀਆ ਜੋ ਟਾਊਨ ਆ
ਉੱਥੇ ਹੋਮ ਡੀਪੂ ਦੇ ਉੱਤੇ ਆਈਸ ਵਾਲਿਆਂ ਨੇ ਛਾਪਾ ਮਾਰਿਆ ਤੇ ਇੱਕ ਬੰਦਾ ਜਿਹੜਾ ਉੱਥੋਂ ਭੱਜ ਕੇ ਜਾ ਰਿਹਾ ਸੀ। ਜਦੋਂ ਉਸਨੇ ਉਹ 210 ਫਰੀਵੇ ਆ ਉਸਨੂੰ ਕ੍ਰਾਸ ਕਰਨ ਦੀ ਕੋਸ਼ਿਸ਼ ਕੀਤੀ ਤੇ ਉਹ ਕਾਰ ਦੇ ਨਾਲ ਹਿੱਟ ਹੋ ਗਿਆ ਤੇ ਉਹਦੀ ਜਿਹੜੀ ਡੈਥ ਹੋ ਗਈ। ਫੈਡਰਲ ਆਫੀਸ਼ੀਅਲਸ ਇਹ ਕਹਿ ਰਹੇ ਆ ਵੀ ਅਸੀਂ ਉਸ ਨੂੰ ਚੇਜ਼ ਨਹੀਂ ਕਰ ਰਹੇ ਸੀ। ਪਰ ਅੱਜ ਸਵੇਰੇ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਪ੍ਰੋਟੈਸਟਰਸ ਆ ਉਹ ਇਕੱਠੇ ਹੋਏ ਹੈਗੇ ਆ ਉਸ ਜਗ੍ਹਾ ਦੇ ਉੱਤੇ ਜਿੱਥੇ ਬੰਦੇ ਦੀ ਮੌਤ ਹੋਈ ਸੀ ਤੇ ਉਹ ਹੋਮ ਡੀਪੂ ਦੇ ਬਿਲਕੁਲ ਸਾਹਮਣੇ। ਇਹ ਤੁਹਾਨੂੰ ਸਾਰਿਆਂ ਨੂੰ ਦੱਸਦੀ ਜਾਈਏ ਪਿਛਲੇ ਕਾਫੀ ਮਹੀਨਿਆਂ ਤੋਂ ਲਗਾਤਾਰ ਸਦਰਨ ਕੈਲੀਫੋਰਨੀਆ ਦੇ ਵਿੱਚ ਜਿਹੜੇ ਹੋਮ ਡੀਪੂ ਆ ਉਹਨਾਂ ਦੇ ਪਾਰਕਿੰਗ ਦੇ ਵਿੱਚ ਜਿਹੜੇ ਆਈਸ ਵੱਲੋਂ ਲਗਾਤਾਰ ਛਾਪੇ ਮਾਰੇ ਜਾ ਰਹੇ ਹੈਗੇ ਆ। ਸਾਰਿਆਂ ਨੂੰ ਪਤਾ ਹੈ ਵੀ ਬਹੁਤ ਵਾਰ ਜੋ ਹੋਮ ਡੀਪੂ ਸਟੋਰ ਆ ਉਹਨਾਂ ਦੇ ਬਾਹਰ ਕੰਮ ਕਰਨ ਵਾਲੇ ਲੋਕ ਖੜੇ ਹੁੰਦੇ ਆ। ਉਹਨਾਂ 'ਚ ਲੀਗਲ ਵੀ ਹੁੰਦੇ, ਇਲੀਗਲ ਵੀ ਹੁੰਦੇ ਆ। ਜਿਹੜੇ ਡੇਲੀ ਵੇਜਸ ਦੇ ਉੱਤੇ ਕੰਮ ਕਰਦੇ ਹੈਗੇ ਆ ਵੀ ਸ਼ਾਇਦ ਉਹਨਾਂ ਨੂੰ ਕੋਈ ਨਾ ਕੋਈ ਕੰਮ ਮਿਲ ਜਾਏ ਤੇ ਇਹ ਜਿਹੜਾ ਆ ਇਸ ਨੂੰ ਲੈ ਕੇ ਅੱਜ ਬਹੁਤ ਵੱਡਾ ਜਿਹੜਾ ਪ੍ਰੋਟੈਸਟ ਹੋ ਰਿਹਾ ਹੈਗਾ। ABC ਨਿਊਜ਼ ਇਸ ਨੂੰ ਰਿਪੋਰਟ ਕਰ ਰਹੀ ਹੈਗੀ ਆ। ਦੂਸਰੇ ਪਾਸੇ ਜੋ ਰੋਗਨ ਵਰਗੇ ਜਿਨ੍ਹਾਂ ਨੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਨੂੰ ਲਗਭਗ 3 ਘੰਟੇ ਦਾ ਸਮਾਂ ਦਿੱਤਾ ਸੀ ਆਪਣੇ ਪੋਡਕਾਸਟ ਦੇ ਉੱਤੇ। ਉਹਨਾਂ ਨੇ ਅੱਜ ਸਟੇਟਮੈਂਟ ਜਾਰੀ ਕੀਤੀ ਆ ਵੀ ਇਹ ਤਾਂ ਬਹੁਤ ਮਾੜੀ ਗੱਲ ਹੈਗੀ ਆ ਵੀ ਲੋਕਾਂ ਨੇ ਜਿਹੜੀਆਂ ਵੋਟਾਂ ਪਾਈਆਂ ਸੀਆਂ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੂੰ ਉਹ ਇਸ ਕਰਕੇ ਪਾਈਆਂ ਸੀਆਂ ਵੀ ਜਿਹੜੇ ਕ੍ਰਿਮੀਨਲਸ ਆ ਉਹਨਾਂ ਨੂੰ ਸੜਕਾਂ ਤੋਂ ਜਾਂ ਘਰਾਂ ਤੋਂ ਚੱਕ ਕੇ ਜੇਲ੍ਹਾਂ 'ਚ ਸਿੱਟਿਆ ਜਾਵੇ ਜਾਂ ਉਹਨਾਂ ਨੂੰ ਡਿਪੋਰਟ ਕੀਤਾ ਜਾਵੇ, ਨਾ ਕਿ ਜਿਹੜੇ ਲੈਂਡਸਕੇਪਰ ਆ, ਗਾਰਡਨਰ ਹੈਗੇ ਆ, ਉਹਨਾਂ ਨੂੰ ਜਿਹੜਾ ਫੜਿਆ ਜਾਵੇ। ਸੋ ਜੋ ਰੋਗਨ ਹੁਣੀ ਕਾਫੀ ਜਿਹੜੀ ਸਟਰੋਂਗ ਸਟੇਟਮੈਂਟ ਆ ਪ੍ਰੈਜ਼ੀਡੈਂਟ ਡੋਨਲਡ ਟਰੰਪ ਤੇ ਉਹਨਾਂ ਦੇ ਐਡਮਿਨਿਸਟ੍ਰੇਸ਼ਨ ਦੇ ਉਲਟ ਦਿੱਤੀ ਹੈਗੀ। ਜੀ ਬਿਲਕੁਲ, ਐਪਸਟੀਨ ਫਾਈਲਸ ਨੂੰ ਲੈ ਕੇ ਅਜੇ ਵੀ ਮਾਮਲਾ ਇੰਨਾ ਠੰਡਾ ਜਿਹੜਾ ਉਹਨਾਂ ਦਾ ਨਹੀਂ ਪੈ ਰਿਹਾ। ਨੋ ਡਾਊਟ ਟਰੰਪ ਹੁਣੀ ਉਸ ਤੋਂ ਗੱਲਾਂ ਬਾਤਾਂ ਪਰੇ ਕਰਨ ਨੂੰ ਲੈ ਕੇ ਚਰਚਾਵਾਂ ਤੇ ਚੀਜ਼ਾਂ ਜਿਹੜੀਆਂ ਉਹ ਕਰ ਰਹੇ ਆ, ਪਰ ਮਾਤਾ ਦੇ ਵਿੱਚ ਅਜੇ ਵੀ ਉਹ ਧੜੇ ਇਸ ਨੂੰ ਲੈ ਕੇ ਜਿਹੜਾ ਉਹ ਸਵਾਲ ਕਰ ਰਹੇ ਆ। ਜੇ ਨੰਬਰ ਤੁਹਾਨੂੰ ਚੰਗੇ ਨਹੀਂ ਲੱਗਦੇ ਤਾਂ ਤੁਸੀਂ ਬੰਦੇ ਤਾਂ ਬਦਲ ਸਕਦੇ ਆ ਪਰ ਨੰਬਰ ਨਹੀਂ ਬਦਲ ਸਕਦੇ। ਇਹ ਜਿਹੜਾ ਟਰੰਪ ਹੋਣਾ ਦਾ ਨਵਾਂ ਇੱਕ ਪੈਂਤੜਾ ਆ ਵੀ ਜਿਹੜੇ ਨੰਬਰ ਉਹਨਾਂ ਨੂੰ ਨਹੀਂ ਚੰਗੇ ਲੱਗਦੇ ਉਹ ਆਪਣੇ ਗ੍ਰਾਫ ਲਿਆ ਕੇ ਜਿਹੜਾ ਉਹ ਦਿਖਾਉਣ ਲੱਗ ਜਾਂਦੇ ਆ, ਪਰ ਸੱਚ ਨੂੰ ਬਹੁਤਾ ਚਿਰ ਕਹਿੰਦੇ ਵਿੱਚ ਠਲਾਇਆ ਨਹੀਂ ਜਾ ਸਕਦਾ। ਇਕਨੋਮੀ ਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ, ਇਸ ਤੋਂ ਆਪਾਂ ਨੰਬਰਸ ਨੂੰ ਲੈ ਕੇ ਅੱਗੇ ਗੱਲ ਕਰਦੇ ਜਾਈਏ ਤਾਂ CBS ਨਿਊਜ਼ ਤੇ ਸਾਰੇ ਜਣੇ ਜਿਹੜੇ ਦੱਸ ਰਹੇ ਆ ਵੀ ਜਿਹੜੀ ਇਨਫਲੇਸ਼ਨ ਆ ਉਹ ਜੁਲਾਈ ਮਹੀਨੇ ਦੇ ਵਿੱਚ 2.7% ਸਾਲਾਨਾ ਤੌਰ ਦੇ ਉੱਤੇ ਜਿਹੜੀ ਮਹਿੰਗਾਈ ਦੀ ਦਰ ਆ ਉਹ ਵਧੀ ਹੈਗੀ ਆ। ਇਕਨੋਮਿਸਟ ਸੋਚ ਰਹੇ ਸੀਗੇ ਵੀ 2.8% ਵਧੂਗੀ, ਪਰ ਉਸ ਦੇ ਨਾਲੋਂ 0.1% ਘੱਟ ਜਿਹੜੀ ਉਹ ਵਧੀ ਆ। ਪਿਛਲੇ ਮਹੀਨੇ ਜੂਨ ਦੇ ਮੁਕਾਬਲੇ ਜੁਲਾਈ ਦੇ ਵਿੱਚ 0.2% ਦਾ ਜਿਹੜਾ ਵਾਧਾ ਆ ਉਹ ਹੋਇਆ ਹੈਗਾ ਆ। ਸੋ ਫੈਡ ਦਾ ਜਿਹੜਾ ਸਾਲਾਨਾ ਦਰ 2% ਤੋਂ ਇਹ ਅਜੇ ਵੀ 0.7% ਵੱਧ ਜਿਹੜੀ ਉਹ ਆਈ ਆ। ਦੂਜੇ ਪਾਸੇ ਆਪਾਂ ਨੂੰ ਇਹ ਪਤਾ ਆ ਵੀ ਟ੍ਰੈਜਰੀ ਸਕੱਤਰ ਤੋਂ ਲੈ ਕੇ ਟਰੰਪ ਹੋਣੀ ਤੇ ਹੋਰ ਸਾਰੇ ਜਾਣੇ ਕਾਫੀ ਜਾਣੇ ਕਹਿ ਸਕਦੇ ਆ ਵੀ ਇੰਟਰਸਟ ਰੇਟ ਘੱਟ ਕਰਨ ਦੀ ਮੰਗ ਲਗਾਤਾਰ ਫੈਡ ਤੋਂ ਕਰ ਰਹੇ ਆ। 1.5% ਤੱਕ ਉਹ ਇੰਟਰਸਟ ਰੇਟ ਘਟਾਉਣ ਦੀ ਗੱਲ ਜਿਹੜੇ ਸਕੱਤਰ ਬੈਸੈਂਟ ਆ ਉਹਨਾਂ ਨੇ ਆਖੀ ਜਿਹੜੀ ਉਹ ਹੈਗੀ ਆ। ਸੋ ਜਰੋਮ ਪਾਵਲ ਹੁਣੀ ਅਗਲੇ ਮਹੀਨੇ ਦੀ ਮੀਟਿੰਗ ਦੇ ਵਿੱਚ ਕੀ ਫੈਸਲਾ ਲੈਣਗੇ, ਜਿਹੜੇ ਫੈਡ ਦੇ ਗਵਰਨਰਸ ਆ ਕੀ ਫੈਸਲਾ ਲੈਣਗੇ, ਉਹ ਜਿਹੜੀ ਆ ਉਹ ਦੇਖਣ ਵਾਲੀ ਗੱਲ ਹੋਊਗੀ। ਸੋ ਜਿਹੜੀ ਕੋਰ ਇਨਫਲੇਸ਼ਨ ਆ, ਕੰਜ਼ਿਊਮਰ ਪ੍ਰਾਈਸ ਇੰਡੈਕਸ ਆ, ਇੱਕ ਵਾਰੀ ਫੇਰ ਉਸ ਦੇ ਵਿੱਚ ਵਾਧਾ ਜਿਹੜਾ ਉਹ ਹੋਇਆ ਹੈਗਾ ਆ। ਇੰਨਾ ਆ ਵੀ 2.7% ਇਸ ਦੇ ਵਿੱਚ ਵਾਧਾ ਜਿਹੜਾ ਉਹ ਦਰਜ ਕੀਤਾ ਗਿਆ ਹੈਗਾ ਆ। ਪਰ ਹਰਜੋਤ ਸਿੰਘ ਜੀ, ਸਾਰੇ ਜਾਣੇ ਅਜੇ ਵੀ ਕੋਵਿਡ ਦੇ ਨੰਬਰਾਂ ਦੇ ਨਾਲ ਇਸ ਦੀ ਤੁਲਨਾ ਕਰਦੇ ਆ ਤੇ ਕਰਨੀ ਵੀ ਚਾਹੀਦੀ ਆ ਵੀ ਇੰਨੇ ਥੋੜੇ ਸਾਲਾਂ 'ਚ ਇੰਨੀ ਜ਼ਿਆਦਾ ਜਿਹੜੀ ਮਹਿੰਗਾਈ ਆ ਡਬਲ ਹੋ ਗਈ ਆ। ਉਸ ਤੋਂ ਤੁਸੀਂ ਕੋਈ ਵੀ ਚੀਜ਼ਾਂ ਦੇ ਭਾਅ ਜਿਹੜੇ ਉਹ ਚੈੱਕ ਕਰ ਲਓ, ਪਿਛਲੇ ਸਾਲ ਦੇ ਨਾਲੋਂ 20 ਜੇ 2.7% ਵਧੀ ਆ ਤੇ ਤੁਸੀਂ 4 ਸਾਲ 5 ਸਾਲ ਪਿੱਛੇ ਜਾ ਕੇ ਦੇਖ ਲਓ ਵੀ ਉਹਦੇ ਨਾਲੋਂ ਕਿੰਨੀ ਜ਼ਿਆਦਾ ਜਿਹੜੀ ਉਹ ਵਧੀ ਜਿਹੜੀ ਉਹ ਹੋਊਗੀ। ਗਰੋਸਰੀਜ਼, ਰੋਜ਼ਮਰਾ ਦੇ ਜਿਹੜੇ ਨੈਸੈਸਿਟੀਜ਼ ਆ ਉਹਨਾਂ ਦੇ ਹਾਲਾਤ, ਉਹਨਾਂ ਦੇ ਲਈ ਉਹਨਾਂ ਦੇ ਪ੍ਰਾਈਸਿਸ ਦੇ ਹਾਲਾਤ ਕੋਈ ਬਾੜੇ ਜਿਹੜੇ ਉਹ ਚੰਗੇ ਆ ਨਹੀਂ ਚੱਲ ਰਹੇ ਹੈਗੇ। ਗਰਾਊਂਡ ਬੀਫ 11% ਜਿਹੜਾ ਹਰਜੋਤ ਸਿੰਘ ਜੀ ਦੇਖੋ ਵਧਿਆ ਹੈਗਾ ਆ। ਸੋ ਆਂਡਿਆਂ ਦੀ ਕੀਮਤ ਜੂਨ ਦੇ ਨਾਲੋਂ 3.4% ਘਟੀ ਆ, ਜੋ ਕਿ ਇੱਕ ਇਹ ਗੁੱਡ ਨਿਊਜ਼ ਜਿਹੜੀ ਉਹ ਹੈਗੀ ਆ। ਪਰ ਪਿਛਲੇ ਸਾਲ ਦੀ ਜੁਲਾਈ ਦੇ ਨਾਲੋਂ ਇਹ ਅਜੇ ਵੀ 16% ਵੱਧ ਪ੍ਰਾਈਸ ਦੇ ਉੱਤੇ ਜਿਹੜੇ ਉਹ ਵਿਕ ਰਹੇ ਆ। ਸੋ ਅਜੇ ਵੀ ਕਹਿ ਸਕਦੇ ਆ ਵੀ ਬੇਸਿਕ ਨੈਸੈਸਿਟੀਜ਼ ਜਿਹੜੇ ਕੋਰ
ਜਿਹਨੂੰ ਕਹਿੰਦੇ ਕੋਰ ਸੀਪੀਆਈ ਜਿਹੜੀ ਆ ਉਹ ਅਜੇ ਵੀ ਕਾਬੂ ਦੇ ਵਿੱਚ ਨਹੀਂ ਆ। ਲੋਕਾਂ ਦੀ ਜੇਬ ਦੇ ਵਿੱਚ ਜਿਹੜਾ ਮਘੋਰਾ ਆ ਉਹ ਲਗਾਤਾਰ ਵੱਧਦਾ ਹੀ ਜਾ ਰਿਹਾ। ਰੋਇਟਰਸ ਦੇ ਮੁਤਾਬਕ ਕਹਿੰਦੇ ਵੀ ਯੂਐਸ ਦਾ ਜਿਹੜਾ ਫੈਡ ਆ ਉਹ ਸਤੰਬਰ ਮਹੀਨੇ 'ਚ ਰੇਟ ਕੱਟ ਕਰ ਸਕਦਾ ਹੈ। ਇਸ ਤੋਂ ਬਾਅਦ ਇੱਕ ਵਾਰੀ ਹੋਰ ਇਸ ਸਾਲ ਦੇ ਵਿੱਚ ਕੱਟ ਕਰ ਸਕਦਾ ਹੈ। ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਯੂਐਸ ਦੇ ਵਿੱਚ ਇਨਫਲੇਸ਼ਨ ਆ ਇੱਕਦਮ ਫਿਰ ਉੱਪਰ ਜਾ ਰਿਹਾ ਆ ਤੇ ਟਰੰਪ ਉਹਨਾਂ ਵੱਲੋਂ ਜੋ ਟੈਰਿਫਸ ਲਾਏ ਗਏ ਆ ਉਹਨਾਂ ਦਾ ਅਸਰ ਥੋੜ੍ਹੇ ਮਹੀਨਿਆਂ 'ਚ ਪਤਾ ਲੱਗਣਾ ਹੈਗਾ ਤੇ ਪ੍ਰੈਸ਼ਰ ਪੂਰਾ ਜਰੋਮ ਪਾਵਲ ਉਹਨਾਂ ਦੇ ਉੱਤੇ ਤਾਂ ਕਿ ਜਿਹੜਾ ਇੰਟਰਸਟ ਰੇਟ ਘਟਾਏ ਜਾ ਸਕਣ। ਮੈਜੋਰਟੀ ਦੇ ਜਿਹੜੇ ਇਕੋਨੋਮਿਸਟ ਆ ਉਹ ਇਹ ਕਹਿ ਰਹੇ ਆ ਵੀ ਹਾਂ ਇੰਟਰਸਟ ਰੇਟ ਸਤੰਬਰ ਮਹੀਨੇ 'ਚ ਘਟਣਾ ਚਾਹੀਦਾ ਹੈਗਾ। ਅਗਸਤ ਕਹਿੰਦੇ ਟਿਪੀਕਲੀ ਇਦਾਂ ਦਾ ਮਹੀਨਾ ਹੁੰਦਾ ਜਿਹਦੇ ਵਿੱਚ ਵੱਡੀ ਜਿਹੜੀ ਫੋਰਕਾਸਟ ਕੀਤੀ ਜਾਂਦੀ ਆ ਵੀ ਕੀ ਚੇਂਜਸ ਆ ਰਹੀਆਂ ਹੈਗੀਆਂ ਆ ਆਉਣ ਵਾਲੇ ਸਮੇਂ ਦੇ ਵਿੱਚ। ਸੋ ਨੈਕਸਟ ਰਾਊਂਡ ਆਫ ਇਨਫਲੇਸ਼ਨ ਤੇ ਜੌਬ ਡਾਟਾ ਇਹ ਸਾਰੇ ਦੇ ਉੱਤੇ ਇਹ ਡਿਪੈਂਡ ਕਰਦਾ ਹੈਗਾ ਆ। ਪਰ ਕਿੰਨਾ ਕੁ ਜਿਹੜਾ ਇੰਟਰਸਟ ਰੇਟ ਘਟੂਗਾ ਇਹਦੇ ਬਾਰੇ ਕੋਈ ਪਤਾ ਨਹੀਂ, ਪਰ 61% ਜਿਹੜੇ ਇਕੋਨੋਮਿਸਟ ਆ ਉਹ ਇਹ ਕਹਿ ਰਿਹਾ ਵੀ ਫੈਡਰਲ ਰਿਜ਼ਰਵ ਬੋਰਡ 25 ਬੇਸਿਸ ਪੁਆਇੰਟ ਜਿਹੜਾ ਆ ਉਹ ਇੰਟਰਸਟ ਰੇਟ ਸਤੰਬਰ ਮਹੀਨੇ ਦੇ ਵਿੱਚ ਘਟਾ ਸਕਦਾ ਹੈਗਾ ਆ। ਤੇ ਕਈ ਜਿਹੜੇ ਆ 50 ਬੇਸਿਸ ਪੁਆਇੰਟ ਵੀ ਜਿੱਦਾਂ ਅੱਧਾ ਪਰਸੈਂਟ ਵੀ ਉਸ ਨੂੰ ਜਿਹੜਾ ਆ ਫੋਰਕਾਸਟ ਕਰ ਰਹੇ ਹੈਗੇ ਆ। ਸੋ ਇਹ ਦੇਖਦੇ ਆ ਇਸ ਮਹੀਨੇ ਦੇ ਐਂਡ ਤੱਕ ਜਾਂ ਅਗਲੇ ਮਹੀਨੇ ਦੇ ਵਿੱਚ ਕਿੰਨਾ ਕੁ ਜਿਹੜਾ ਇੰਟਰਸਟ ਰੇਟ ਆ ਉਹ ਘਟਾਉਂਦੇ ਹੈਗੇ ਆ। ਅਗਲੀ ਖਬਰ ਵੱਲ ਚੱਲੀਏ ਤੇ ਅੱਜ ਵਾਲ ਸਟਰੀਟ ਜਰਨਲ ਨੇ ਬੜਾ ਇੰਟਰਸਟਿੰਗ ਆਰਟੀਕਲ ਛਾਪਿਆ। ਸਾਰੇ ਜਿੰਨੇ ਸਾਡੇ ਸਰੋਤੇ ਆ ਟਾਈਮ ਲੱਗਿਆ ਪੜ੍ਹਿਓ ਜ਼ਰੂਰ। ਉਹਨਾਂ ਨੇ ਹੈਡਿੰਗ ਇਹ ਲਾਇਆ ਵੀ ਨੋਬਡੀ ਇਜ਼ ਬਾਇੰਗ ਹੋਮਸ, ਨੋਬਡੀ ਇਜ਼ ਸਵਿਚਿੰਗ ਜੌਬਸ ਐਂਡ ਅਮਰੀਕਾਜ਼ ਮੋਬਿਲਿਟੀ ਇਜ਼ ਸਟਾਲਿੰਗ। ਵੀ ਕੋਈ ਵੀ ਘਰ ਨਹੀਂ ਖਰੀਦ ਰਿਹਾ। ਇਹ ਨਹੀਂ ਮਤਲਬ ਵੀ ਜਮਾਂ ਹੀ ਜ਼ੀਰੋ ਆ, ਵਿੱਚ ਵਿੱਚ ਖਰੀਦ ਵੀ ਰਹੇ ਪਰ ਮੈਜੋਰਟੀ 'ਚ ਨੋਬਡੀ ਇਜ਼ ਬਾਇੰਗ ਹੋਮ ਤੇ ਕੋਈ ਸਵਿਚ ਨਹੀਂ ਕਰ ਰਿਹਾ ਆਪਣੀ ਜੌਬਸ ਨੂੰ ਕਿਉਂਕਿ ਜੌਬਸ ਨਹੀਂ ਮਿਲ ਰਹੀਆਂ ਤੇ ਅਮਰੀਕਾ ਦੀ ਜਿਹੜੀ ਮੋਬਿਲਿਟੀ ਆ ਉਹ ਖੜੀ ਆ। ਅਮਰੀਕਾ ਦੇ ਵਿੱਚ ਕਹਿੰਦੇ ਇਹ ਆ ਵੀ ਅਮਰੀਕਨ ਲੋਕਾਂ 'ਚ ਜਿੱਥੇ ਕਿਤੇ ਓਪਰਚੁਨਿਟੀ ਮਿਲਦੀ ਆ ਲੋਕ ਮੂਵ ਹੁੰਦੇ ਰਹਿੰਦੇ ਆ। ਪਰ ਇਸ ਟਾਈਮ ਅਮਰੀਕਨਸ ਆਰ ਸਟਕ ਇਨ ਪਲੇਸ ਤੇ ਨਵੇਂ ਸ਼ਹਿਰਾਂ ਨੂੰ ਨਹੀਂ ਮੂਵ ਹੋ ਰਿਹਾ। ਇਸ ਵਨ ਆਫ ਦਾ ਲੋਐਸਟ ਰੈਕਡ ਆ ਪਿਛਲੇ ਬਹੁਤ ਸਾਲਾਂ ਦਾ। ਇਹ ਪਹਿਲੀ ਵਾਰੀ ਹੋਇਆ ਵੀ ਲੋਕ ਨਾ ਮੂਵ ਹੋ ਰਹੇ ਆ, ਨਾ ਨਵੇਂ ਘਰ ਲੈ ਰਹੇ ਆ, ਨਾ ਜਿਹੜੀਆਂ ਜੌਬਾਂ ਆਪਣੀਆਂ ਜੌਬਸ ਆ ਉਹ ਸਵਿਚ ਕਰ ਰਹੇ ਹੈਗੇ ਆ ਤੇ ਕੰਪਨੀਆਂ ਜਿਹੜੀਆਂ ਆ ਐਂਟਰੀ ਲੈਵਲ ਜਿਹੜੀਆਂ ਜੌਬਸ ਆ ਉਹ ਹਾਇਰ ਹੀ ਨਹੀਂ ਕਰ ਰਹੀਆਂ ਹੈਗੀਆਂ। ਇਸੇ ਕਰਕੇ ਜਿਹੜੇ ਨਵੇਂ ਗ੍ਰੈਜੂਏਟਸ ਆ ਉਹਨਾਂ ਨੂੰ ਬਹੁਤ ਔਖਾ ਹੋ ਰਿਹਾ। ਜੋਸ਼ੂਆ ਲਿਓਨ ਇੱਕ ਗ੍ਰੈਜੂਏਟ ਆ ਯੂਨੀਵਰਸਿਟੀ ਆਫ ਪੈਂਸਿਲਵੇਨੀਆ ਦੇ। ਉਹਨਾਂ ਨੇ ਇੰਜੀਨੀਅਰਿੰਗ ਦੀ ਡਿਗਰੀ ਕੀਤੀ ਆ। ਇੱਕ ਟਾਈਮ ਤੇ ਦੇਖੋ ਵੀ ਹਰ ਕੋਈ ਕਹਿੰਦਾ ਸੀ ਇੰਜੀਨੀਅਰ ਬਣੋ, ਇੰਜੀਨੀਅਰ ਦੀਆਂ ਜੌਬਸ ਕਿੰਨੀਆਂ ਆ ਤੇ ਹੁਣ ਤੁਹਾਨੂੰ ਦੱਸਦੇ ਰਹੇ ਆ ਆਪਾਂ ਇਸ ਸਾਲ ਦੇ ਵਿੱਚ 80,000 ਆਈਟੀ ਇੰਡਸਟਰੀ ਦੇ ਵਿੱਚ ਲੇ ਆਫ ਹੋਈ ਹੈਗੀ ਆ ਇਕੱਲੇ ਇਸ ਸਾਲ ਦੇ ਵਿੱਚ 8 ਮਹੀਨਿਆਂ ਦੇ ਵਿੱਚ। 8 ਵੀ ਨਹੀਂ 7 ਚ ਆਪਾਂ ਕਹਿ ਸਕਦੇ ਹੈਗੇ ਆ। ਸੋ ਇਹ ਜਿਹੜਾ ਮਿਸਟਰ ਲਿਓਨ ਆ ਇਹ ਕਹਿੰਦਾ ਵੀ ਮੈਂ ਗ੍ਰੈਜੂਏਟ ਤਾਂ ਹੋ ਗਿਆ ਇੰਜੀਨੀਅਰਿੰਗ ਡਿਗਰੀ ਦੇ ਵਿੱਚ, ਮੈਂ 200 ਤੋਂ ਵੱਧ ਕਹਿੰਦੇ ਵੀ ਜਗ੍ਹਾ ਅਪਲਾਈ ਕੀਤਾ ਅਪ੍ਰੈਲ ਮਹੀਨੇ ਤੋਂ ਲੈ ਕੇ ਹੁਣ ਤੱਕ ਤੇ ਮੇਰੀ ਜੀ ਹੁਣ ਕ੍ਰੈਡਿਟ ਕਾਰਡ ਦੀ ਡੈਬਟ ਵੀ ਜਿਹੜੀ ਵੱਧਦੀ ਜਾ ਰਹੀ ਆ ਤੇ ਆਪਣੀ ਗਰਲਫ੍ਰੈਂਡ ਦੇ ਜਿਹੜਾ ਪਰਿਵਾਰ ਆ ਉਹਦੇ ਕੋਲ ਉਹ ਰਹਿੰਦਾ ਹੈਗਾ ਤੇ ਮੈਨੂੰ ਕਹਿੰਦਾ ਕੋਈ ਵੀ ਜਿਹੜੀ ਜੌਬ ਆਫਰ ਨਹੀਂ ਆਈ ਹੈਗੀ। ਸੋ ਇਸੇ ਤਰ੍ਹਾਂ ਇੱਕ ਹੋਰ ਫੋਰਟ ਵਰਥ ਟੈਕਸਸ ਦਾ ਰੈਜ਼ੀਡੈਂਟ ਆ ਉਹਨੂੰ ਕਿਹਾ ਵੀ ਮੈਨੂੰ ਜੌਬ ਆਫਰ ਤਾਂ ਆਈ ਪਰ ਉਹ ਆਈ ਮੈਸਾਚੂਸੇਟਸ ਦੇ ਵਿੱਚ। ਕਹਿੰਦਾ ਵੀ ਮੈਂ ਰੈਲੋਕੇਸ਼ਨ ਬਹੁਤ ਹਾਰਡ ਹੈਗੀ ਆ ਨਵੀਂ ਜਗ੍ਹਾ ਦੇ ਉੱਤੇ ਜਾਣਾ। ਸੋ ਉਸਨੇ ਜੌਬ ਜਿਹੜੀ ਆ ਉਹ ਓਵਰਟਰਨ ਕਰ ਦਿੱਤੀ। ਕਹਿੰਦੇ ਜਨਰੇਸ਼ਨਾਂ ਤੋਂ ਜਿਹੜੇ ਅਮਰੀਕਨਸ ਆ ਉਹ ਚੇਜ਼ ਕਰਦੇ ਸੀ ਓਪਰਚੁਨਿਟੀ ਨੂੰ, ਮੂਵਿੰਗ ਫਰੋਮ ਸਿਟੀ ਟੂ ਸਿਟੀ, ਸਟੇਟ ਤੋਂ ਸਟੇਟ। ਤੇ ਜਿਹੜੀਆਂ ਯੂਐਸ ਦੇ ਵਿੱਚ ਕੰਪਨੀਜ਼ ਆ ਉਹ ਬਹੁਤ ਜਲਦੀ ਹਾਇਰ ਵੀ ਕਰਦੀਆਂ ਸੀਗੀਆਂ ਤੇ ਫਾਇਰ ਵੀ ਕਰਦੀਆਂ ਸੀਗੀਆਂ। ਪਰ ਹੁਣ ਜਿਹੜੀ ਸਿਚੁਏਸ਼ਨ ਆ ਉਹ ਟੋਟਲੀ ਜਿਹੜੀ ਆ ਚੇਂਜ ਹੋ ਗਈ ਹੈਗੀ ਆ। ਸੋ ਨਵੇਂ ਲੋਕਾਂ ਨੂੰ ਜੌਬ ਨਹੀਂ ਮਿਲ ਰਹੀ, ਘਰ ਇਸ ਕਰਕੇ ਨਹੀਂ ਖਰੀਦ ਰਹੇ, ਅਨਸਰਟੇਨਟੀ ਬਹੁਤ ਆ। ਸਾਡੇ ਬੇ ਏਰੀਏ ਦੇ ਵਿੱਚ ਤਾਂ H1B ਵੀਜ਼ੇ ਤੇ ਬਹੁਤ ਸਾਰੇ ਲੋਕ ਆ। ਉਹਨਾਂ 'ਚ ਇੰਨੀ ਜ਼ਿਆਦਾ ਅਨਸਰਟੇਨਟੀ ਆ ਹੁਣ ਇਮੀਗ੍ਰੇਸ਼ਨ ਨੂੰ ਲੈ ਕੇ। ਨਹੀਂ ਤਾਂ ਜਿਹੜਾ ਵੀ ਘਰ ਵਿਕਦਾ ਸੀ ਉਹੀ ਖਰੀਦਦੇ ਸੀ। ਸੋ ਕਾਫੀ ਜ਼ਿਆਦਾ ਜਿਹੜਾ ਉਹਦਾ ਅਸਰ ਪੈ ਰਿਹਾ ਹੈਗਾ। ਕਹਿੰਦੇ ਵੀ 1950 ਤੇ 1960 ਦੇ ਵਿੱਚ ਘੱਟੋ ਘੱਟ 20% ਅਮਰੀਕਨ ਹਰ ਸਾਲ ਮੂਵ ਹੁੰਦੇ ਸੀ। ਦੇਖੋ ਕਿੱਡਾ ਨੰਬਰ ਆ 1950 ਤੇ 1960 ਦੇ ਵਿੱਚ। 2019 ਦੇ ਵਿੱਚ ਜਦੋਂ ਕੋਵਿਡ ਆਇਆ ਸਿਰਫ 9.8% ਜਿਹੜਾ ਇਹ ਰਹਿ ਗਿਆ ਤੇ 2023 ਚ ਸਿਰਫ 7.8% ਰਹਿ ਗਿਆ ਵੀ ਲੋਕ ਹੁਣ ਮੂਵੇ ਨਹੀਂ ਹੋ ਰਹੇ ਹੈਗੇ। 47% ਜਿਹੜੇ ਲੋਕ ਆ ਉਹ ਡਿਕਲਾਈਨ ਹੋਇਆ ਵਿਦ ਇਨ ਦਾ ਸੇਮ ਕਾਉਂਟੀ ਜੇ ਮੂਵ ਹੋਣਾ ਉਹਨੀ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ।
ਸੋ ਆਰਟੀਕਲ ਕਾਫੀ ਵੱਡਾ ਹੈ, ਕਾਫੀ ਵੱਡਾ ਹੈ, ਇੰਟਰਸਟਿੰਗ ਆ ਵੀ ਕਿਸ ਤਰ੍ਹਾਂ ਜਿਹੜਾ ਜੌਬਸ ਨੂੰ ਲੈ ਕੇ, ਘਰਾਂ ਨੂੰ ਲੈ ਕੇ, ਇਕੋਨਮੀ ਨੂੰ ਲੈ ਕੇ ਜਿਹੜੇ ਲੋਕ ਆ ਜਾਂ ਅਮਰੀਕਾ ਹੈ ਇੱਕ ਤਰ੍ਹਾਂ ਨਾਲ ਸਟੈਂਡ ਸਟਿਲ ਹੈਗਾ, ਮੂਵ ਕੁਛ ਨਹੀਂ ਹੋ ਰਿਹਾ ਹੈਗਾ ਜੀ। ਜੀ ਜੀ ਬਿਲਕੁਲ। ਤੇ ਹਰਜੋਤ ਸਿੰਘ ਜੀ, ਅਗਲੀਆਂ ਜਿਹੜੀਆਂ ਹੋਰ ਖਬਰਾਂ ਦੇ ਵਿੱਚ ਜੇ ਨਜ਼ਰ ਆਪਾਂ ਮਾਰਦੇ ਜਾਈਏ, ਬ੍ਰਾਜ਼ੀਲ ਤੋਂ ਖਬਰ ਆ ਰਹੀ ਹੈ। ਬ੍ਰਾਜ਼ੀਲ ਦਾ ਜਿਹੜਾ ਉੱਥੇ ਦਾ ਸੁਪਰੀਮ ਕੋਰਟ ਆ, ਉੱਥੇ ਦੇ ਜਿਹੜੇ ਸਾਬਕਾ ਰਾਸ਼ਟਰਪਤੀ ਜਿਹੜਾ ਬੋਲਸੋਨਾਰੋ ਆ, ਉਸ ਦੇ ਦੁਆਰਾ ਜਿਹੜਾ ਤਖਤਾ ਪਲਟ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਉਸ ਦਾ ਜਿਹੜਾ ਟਰਾਇਲ ਆ 2 ਸਤੰਬਰ ਨੂੰ ਸ਼ੁਰੂ ਹੋਣ ਜਾ ਰਿਹਾ ਆ। 5 ਜੱਜਾਂ ਦਾ ਜਿਹੜਾ ਪੈਨਲ ਆ ਬ੍ਰਾਜ਼ੀਲ ਦੇ ਸੁਪਰੀਮ ਕੋਰਟ ਦਾ, ਉਸ ਦੇ ਦੁਆਰਾ ਇਹ ਜਿਹੜਾ 2 ਸਤੰਬਰ ਨੂੰ ਜਿਹੜਾ ਪ੍ਰੈਜ਼ੀਡੈਂਟ ਸਾਬਕਾ ਰਾਸ਼ਟਰਪਤੀ ਜਿਹੜੇ ਜਾਇਰ ਬੋਲਸੋਨਾਰੋ ਆ, ਉਸ ਦਾ ਟਰਾਇਲ ਸ਼ੁਰੂ ਹੋਊਗਾ। ਇਸ ਪੈਨਲ ਦਾ ਹੈਡ ਨੇ ਜਸਟਿਸ ਕ੍ਰਿਸਟੀਆਨੋ ਜ਼ਨੀਨ, ਤੇ ਕਹਿੰਦੇ ਵੀ 2 ਤੋਂ ਲੈ ਕੇ 12 ਸਤੰਬਰ 10 ਦਿਨ ਦਾ ਜਿਹੜਾ ਇਹ ਟਰਾਇਲ ਆ ਉਹ ਚੱਲੂਗਾ, ਜਿਹੜੇ ਅਦਾਲਤੀ ਦਸਤਾਵੇਜ਼ ਦੱਸਦੇ ਆ। ਪਿਛਲੇ ਮਹੀਨੇ ਬੋਲਸੋਨਾਰੋ ਨੂੰ ਹਾਊਸ ਅਰੈਸਟ ਦੇ ਉੱਤੇ ਪਾ ਦਿੱਤਾ ਗਿਆ ਸੀ, ਜਦ ਉਸ ਦੇ ਉੱਤੇ ਲੱਗੇ ਗਏ ਰਿਸਟ੍ਰੇਨਿੰਗ ਆਰਡਰਸ ਦੀ ਬੋਲਸੋਨਾਰੋ ਦੇ ਦੁਆਰਾ ਉਲੰਘਣਾ ਕੀਤੀ ਗਈ ਸੀ। ਬੋਲਸੋਨਾਰੋ ਤੇ ਟਰੰਪ ਹੋਣਾ ਦਾ ਜਿਹੜਾ ਰਿਸ਼ਤਾ ਹੈ ਉਹ ਨਜ਼ਦੀਕੀ ਆ। ਬੋਲਸੋਨਾਰੋ ਦੇ ਉਲਟ ਕੇਸ ਕਰਨ ਦੇ ਕਰਕੇ ਬ੍ਰਾਜ਼ੀਲ ਦੇ ਉੱਤੇ 50% ਟੈਰਿਫ ਜਿਹੜਾ ਆ ਰਾਸ਼ਟਰਪਤੀ ਟਰੰਪ ਨੇ ਠੋਕਿਆ ਹੈਗਾ ਆ। ਕਿਤੇ ਨਾ ਕਿਤੇ ਦੋਨਾਂ 'ਚ ਇੱਕ ਸਾਂਝ ਇਹ ਵੀ ਆ ਵੀ ਦੋਨਾਂ ਨੇ ਹੀ ਤਖਤਾ ਪਲਟ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਸੀ 6 ਜਨਵਰੀ ਦੇ ਵਿੱਚ। ਅੱਜ ਤੁਸੀਂ ਦੇਖੋ ਹਰਜੋਤ ਸਿੰਘ ਜੀ ਵੀ ਕਿੱਡੀ ਹਾਸੋਹੀਣੇ ਵਾਲੀ ਗੱਲ ਆ, ਵੀ ਇੱਕ ਪਾਸੇ ਤਾਂ ਜਦੋਂ ਬ੍ਰੈਡ ਕੋਈ ਮਾਰਦਾ ਆ ਫੈਡਰਲ ਏਜੰਟ ਦੇ ਉੱਤੇ ਸੈਂਡਵਿਚ, ਤਾਂ ਉਸ ਦੇ ਉੱਤੇ ਫੈਲਨੀ ਚਾਰਜ ਲੱਗਦੇ ਆ, ਤੇ ਜਦ 6 ਜਨਵਰੀ ਨੂੰ ਪੁਲਿਸ ਵਾਲੇ ਕੁੱਟੇ ਮਾਰੇ ਤਾਂ ਉਹਨਾਂ ਸਾਰਿਆਂ ਨੂੰ ਜਿਹੜਾ ਰਾਸ਼ਟਰਪਤੀ ਟਰੰਪ ਨੇ ਮਾਫ ਵੀ ਜਿਹੜਾ ਉਹ ਕਰ ਦਿੱਤਾ ਸੀਗਾ। ਪਰ ਇੱਧਰ ਜੇ ਦੇਖਿਆ ਜਾਵੇ ਤਾਂ ਬੋਲਸੋਨਾਰੋ ਦਾ ਜਿਹੜਾ ਕੰਮ ਆ ਉਹ ਥੋੜਾ ਕਸੂਤਾ ਜਿਹੜਾ ਹੋਇਆ ਹੈ, ਉਸ ਦੇ ਲਈ ਕੰਮ ਔਖਾ ਬਣਿਆ ਪਿਆ ਆ। ਜਿਨ੍ਹਾਂ ਸੁਪਰੀਮ ਕੋਰਟ ਦੇ ਜਸਟਿਸ ਦੇ ਉੱਤੇ ਟਰੰਪ ਪ੍ਰਸ਼ਾਸਨ ਦੇ ਦੁਆਰਾ ਸੈਂਕਸ਼ਨਸ ਲਾਏ ਗਏ ਆ ਬੋਲਸੋਨਾਰੋ ਦੇ ਉਲਟ, ਇਹ ਜਿਹੜੇ ਚਾਰजेस ਆ ਉਹ ਲਿਆਉਣ ਦੇ ਉੱਤੇ ਤੇ ਕਾਰਵਾਈਆਂ ਨੂੰ ਅੱਗੇ ਲਿਆਉਣ ਦੇ ਉੱਤੇ, ਉਹਨਾਂ ਨੇ ਬੀਤੇ ਦਿਨਾਂ 'ਚ ਬਿਆਨ ਦਿੱਤਾ ਸੀਗਾ। ਕਹਿੰਦੇ ਵੀ ਜੇ ਕਿਤੇ ਟਰੰਪ ਨੇ ਬ੍ਰਾਜ਼ੀਲ ਦੇ ਵਿੱਚ ਇਹ ਕੰਮ ਕੀਤਾ ਹੁੰਦਾ 6 ਜਨਵਰੀ ਵਾਲਾ, ਤਾਂ ਉਸ ਨੂੰ ਵੀ ਟਰਾਇਲ ਦਾ ਸਾਹਮਣਾ ਜਿਹੜਾ ਉਹ ਕਰਨਾ ਪੈਣਾ ਸੀਗਾ। ਸੋ ਹੁਣ ਦੇਖੋ ਕੀ ਜਿਹੜਾ ਇਸ ਦੇ ਵਿੱਚ ਅੱਗੇ ਜਿਹੜਾ ਉਹ ਬਣਦਾ ਆ। ਪਰ 2 ਸਤੰਬਰ ਤੋਂ 12 ਸਤੰਬਰ ਤੱਕ ਬੋਲਸੋਨਾਰੋ ਦੇ ਉਲਟ ਜਿਹੜਾ ਕੂਪ ਦਾ ਟਰਾਇਲ ਆ ਉਹ ਬ੍ਰਾਜ਼ੀਲ 'ਚ ਸ਼ੁਰੂ ਹੋਣ ਜਾ ਰਿਹਾ ਹੈ ਜੀ। ਅਗਲੀ ਖਬਰ ਵੱਲ ਚਲੀਏ ਤੇ ਨਿਊਯਾਰਕ ਤੋਂ ਆ ਰਹੀ ਆ। ਨਿਊਯਾਰਕ ਦੇ ਜਿਹੜੀ ਪੁਲਿਸ ਆ ਉਹ ਆਪਣੀ ਪਾਲਿਸੀਜ਼ ਨੂੰ ਰਿਵਿਊ ਕਰ ਰਹੀ ਆ, ਖਾਸ ਕਰਕੇ ਧਾਰਮਿਕ ਜੋ ਕੱਪੜੇ ਪਹਿਨਦੇ ਆ ਉਹਨਾਂ ਨੂੰ ਲੈ ਕੇ, ਜਾਂ ਜਿਸ ਤਰ੍ਹਾਂ ਦਾ ਸਾਡਾ ਸਰੂਪ ਹੈਗਾ ਉਹਨੂੰ ਲੈ ਕੇ, ਸਿੱਖਾਂ ਦੇ ਸੰਬੰਧ ਦੇ ਵਿੱਚ। ਨਿਊਯਾਰਕ ਦੀ ਸਟੇਟ ਪੁਲਿਸ ਦੇ ਬਾਰੇ ਇੱਕ ਕੰਪਲੇਨ ਕੀਤੀ ਗਈ ਆ, ਸਿੱਖ ਕੋਲੀਸ਼ਨ ਨੇ ਕੀਤੀ ਆ ਵੀ ਉਹਨਾਂ ਦਾ ਜਿਹੜਾ ਇੱਕ ਸਟੇਟ ਟਰੂਪਰ ਆ ਚਰਨਜੋਤ ਸਿੰਘ ਟਿਵਾਣਾ ਬਫਲੋ ਦੇ ਵਿੱਚ ਆ, ਉਹ ਪ੍ਰੈਕਟਿਸਿੰਗ ਸਿੱਖ ਹੈਗਾ, ਤੇ ਉਸ ਨੂੰ ਜਿਹੜਾ ਉਹਦੀ ਜਿਹੜੀ ਦਾੜੀ ਵਧਾਉਣ ਕਰਕੇ ਜਿਹੜਾ ਆ ਇਹ ਕਿਹਾ ਗਿਆ ਵੀ ਉਹਨੂੰ ਤੂੰ ਡੈਸਕ ਤੇ ਹੀ ਜੌਬ ਕਰ ਸਕਦਾ ਹੈਗਾ, ਕਿਉਂਕਿ ਜੇ ਤੈਨੂੰ ਕਿਤੇ ਰੈਸਪੀਰੇਟਰ ਪਾਉਣਾ ਪਿਆ ਤੇ ਵਾਲਾਂ ਦੇ ਨਾਲ ਤੂੰ ਰੈਸਪੀਰੇਟਰ ਨਹੀਂ ਪਾ ਸਕਦਾ। ਜਿਹੜੇ ਪੁਰਾਣੇ ਲੋਕ ਰਹਿੰਦੇ ਆ 1988 ਤੋਂ ਪਹਿਲਾਂ 1998 ਤੋਂ ਪਹਿਲਾਂ ਦੇ, ਉਹਨਾਂ ਨੂੰ ਪਤਾ ਵੀ ਬਹੁਤ ਵਾਰ ਇੱਦਾਂ ਜਿਹੜੀਆਂ ਜੌਬਸ ਆ ਉਹ ਨਹੀਂ ਦਿੱਤੀਆਂ ਜਾਂਦੀਆਂ ਸੀਗੀਆਂ। ਉਹ ਤੋਂ ਬਾਅਦ ਕਲਿੰਟਨ ਹੋਣਾ ਨੇ, ਜੋ ਪ੍ਰੈਜ਼ੀਡੈਂਟ ਕਲਿੰਟਨ ਸੀ, ਉਹਨਾਂ ਨੇ ਬਿੱਲ ਪਾਸ ਕੀਤਾ ਸੀ ਵੀ ਨਹੀਂ, ਤੁਹਾਨੂੰ ਜਿਹੜੀਆਂ ਕਿਸੇ ਦੀਆਂ ਧਾਰਮਿਕ ਜਿਹੜੀਆਂ ਰਹੁ ਰੀਤਾਂ ਆ ਉਹਨਾਂ ਨੂੰ ਐਡਜਸਟ ਕਰਨਾ ਪਊਗਾ, ਉਸ ਬੰਦੇ ਨੂੰ ਹੋਰ ਤਰ੍ਹਾਂ ਦੀ ਜੌਬ ਦਿੱਤੀ ਜਾ ਸਕਦੀ ਆ। ਨਿਊਯਾਰਕ ਦੇ ਸਿਟੀ ਦੇ ਵਿੱਚ ਤਾਂ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਪੁਲਿਸ ਆਫੀਸਰਸ ਆ, ਮੈਨੂੰ ਇਹ ਵੀ ਪਤਾ ਲੱਗਾ ਵੀ 400 ਦੇ ਕਰੀਬ ਆਪਣੇ ਮੁੰਡੇ ਕੁੜੀਆਂ ਹੈਗੇ ਆ। ਪਰ ਇਹ ਜਿਹੜੇ ਸਟੇਟ ਟਰੂਪਰ ਹੈਗੇ ਆ ਉਹਨਾਂ ਦੇ ਸੰਬੰਧ ਦੇ ਵਿੱਚ ਇਹ ਗੱਲਬਾਤ ਆ। ਪਰ ਬੇਪਰੀਨ ਇੱਕ ਕੁਈਨਜ਼ ਡੈਮੋਕ੍ਰੇਟ ਹੈਗਾ ਅਸੈਂਬਲੀ ਮੈਂਬਰ, ਉਹਨੇ ਇਹ ਕਿਹਾ ਵੀ ਇਹ ਤਾਂ ਕਿ ਤੁਸੀਂ ਨਵਾਂ ਹੀ ਕੀ ਜਿਹੜਾ ਸ਼ੁਰੂ ਕਰ ਲਿਆ ਵੀ ਨਹੀਂ ਜੀ, ਦਾੜੀ ਵਾਲਾ ਬੰਦਾ ਜਿਹੜਾ ਆ ਉਹ ਪੁਲਿਸ ਟਰੂਪਰ ਨਹੀਂ ਬਣ ਸਕਦਾ ਹੈਗਾ। ਤੇ ਕਿੰਨੇ ਜਿਹੜੇ ਅਮਰੀਕਾ ਦੇ ਵਿੱਚ ਸ਼ਹਿਰ ਆ ਜਿੱਥੇ ਜਿਹੜੇ ਸਰਦਾਰ ਆ ਜਾਂ ਮੁਸਲਮਾਨ ਮੂਲ ਦੇ ਲੋਕ ਹੈਗੇ ਆ ਉਹ ਪੁਲਿਸ ਦੀਆਂ ਜੌਬਸ ਕਰਦੇ ਹੈਗੇ ਆ। ਸੋ ਜੋ ਸਿੱਖ ਕੋਲੀਸ਼ਨ ਆ ਉਹਨਾਂ ਨੇ ਨਿਊਯਾਰਕ ਦੇ ਜਿਹੜੇ ਗਵਰਨਰ ਹੈਗੇ ਆ ਕੈਥੀ ਹੋਚਲ, ਉਹਨਾਂ ਨੂੰ ਇਸ ਮਹੀਨੇ ਜਿਹੜਾ ਲੈਟਰ ਵੀ ਲਿਖਿਆ ਹੈਗਾ ਵੀ ਜਿਹੜੀ ਵਰਕ ਪਲੇਸ ਡਿਸਕ੍ਰਿਮੀਨੇਸ਼ਨ ਹੋ ਰਹੀ ਆ ਅਗੇਂਸਟ ਰਿਲੀਜੀਅਸ ਅਟਾਇਰ ਔਰ ਫੇਸ਼ੀਅਲ ਹੇਅਰ, ਉਹ ਰੁਕਣੀ ਚਾਹੀਦੀ ਹੈਗੀ ਆ। ਸੋ ਹੁਣ ਦੇਖਦੇ ਹਾਂ ਵੀ ਇਹਦੇ ਸੰਬੰਧ ਦੇ ਵਿੱਚ ਜੋ ਉੱਥੇ ਦੀ ਗਵਰਨਰ ਹੋਚਲ ਆ ਉਹ ਕੀ ਰਿਸਪੌਂਡ ਕਰਦੀ ਹੈਗੀ ਆ। ਜੀ।
ਤੇ ਹਰਜੋਤ ਸਿੰਘ ਜੀ, ਜਾਂਦੇ ਜਾਂਦੇ ਪੰਜਾਬ ਦੇ ਉਜਾੜੇ ਦੇ ਅੱਜ ਦੇ ਉਸ ਦਿਨ ਦੀ ਵੀ ਗੱਲ ਕਰਦੇ ਜਾਈਏ। 15 ਅਗਸਤ ਦਾ ਦਿਨ ਆ, ਜਿਸ ਦਿਨ ਪੰਜਾਬ ਨੂੰ ਦੋ ਹਿੱਸਿਆਂ ਦੇ ਵਿੱਚ ਵੰਡ ਦਿੱਤਾ ਗਿਆ, ਜਿਸ ਤੋਂ ਬਾਅਦ ਦੇ ਵਿੱਚ ਜੋ ਵਾਪਰਿਆ ਦੁਨੀਆ ਦੇ ਵਿੱਚ, ਐਸਾ ਪਲਾਇਨ, ਐਸਾ ਹਿੰਸਕ ਪਲਾਇਨ ਘੱਟ ਹੀ ਜਿਹੜਾ ਆ ਉਹ ਕਿਤੇ ਦੇਖਿਆ ਆ। ਲੱਖਾਂ ਦੀ ਤਾਦਾਦ ਦੇ ਵਿੱਚ ਲੋਕ ਇੱਕ ਹਿਸਾਬ ਦੇ ਨਾਲ ਘਰੋਂ ਬੇਘਰ ਹੋ ਗਏ, ਹੱਸਦੇ ਵਸਦੇ ਘਰ ਜਿਹੜੇ ਉਹਨਾਂ ਦੇ ਉਜੜ ਗਏ। ਤੇ ਉਸ ਤੋਂ ਬਾਅਦ ਦੇ ਵਿੱਚ ਜੋ ਕਤਲੋਗਾਰਤ ਜਿਹੜੀ ਹੋਈ, ਉਹ ਕਿਸੇ ਤੋਂ ਲੁਕੀ ਛਿਪੀ ਨਹੀਂ ਆ। ਨੋ ਡਾਊਟ ਕਈ ਲੋਕ ਅੱਜ ਦੇ ਦਿਨ ਇਸ ਨੂੰ ਆਜ਼ਾਦੀ ਦੇ ਤੌਰ ਦੇ ਉੱਤੇ ਉਹ ਮਨਾ ਰਹੇ ਨੇ, ਪਰ ਉਸ ਪੰਜਾਬ ਨੂੰ, ਉਸ ਪੰਜਾਬ ਦਾ ਜਿਹੜਾ ਦਰਦ ਆ, ਉਹ ਕਿਸੇ ਤੋਂ ਲੁਕਿਆ ਨਹੀਂ। ਜਿਹੜੇ ਪੰਜਾਬ ਦੇ ਜਾਏ ਆ, ਜਿਹੜੇ ਪੰਜਾਬ ਦੇ ਇਕੱਠੇ ਹੋਣ ਦੀ ਹਮੇਸ਼ਾ ਹੀ ਮੰਗ ਅਰਦਾਸ ਕਰਦੇ ਜਿਹੜੇ ਉਹ ਰਹਿੰਦੇ ਆ। ਮੋਦੀ ਨੇ ਲੰਮਾ ਚੌੜਾ ਭਾਸ਼ਣ ਦਿੱਤਾ, ਜਿਸ ਦੇ ਵਿੱਚ ਫਾਰਮਰਸ ਨੂੰ ਉਸਨੇ ਪ੍ਰੋਟੈਕਟ ਕਰਨ ਦੀ ਗੱਲ ਕੀਤੀ। ਹੋਰ ਗੱਲਾਂ ਜਿਹੜੀਆਂ ਉਸਨੇ ਜ਼ਰੂਰ ਕੀਤੀਆਂ। ਇਹ ਮਖੌਟਾ ਆ, ਇਹ ਦਿਖਾਵਾ ਆ, ਇਹ ਕੀ ਆ, ਇਹ ਦੇਖਣਾ ਦੀ ਗੱਲ ਆ। ਮੋਦੀ ਨੂੰ ਅੱਜ ਮੌਕਾ ਮਿਲੇ ਵੀ ਪੰਜਾਬ ਦੇ ਕਿਸਾਨ ਨੂੰ ਉਜਾੜਨਾ ਆ ਤੇ ਆਪਣੀ ਕੁਰਸੀ ਬਚਾਉਣੀ ਆ, ਉਹਨੇ 1 ਮਿੰਟ ਵੀ ਜਿਹੜਾ ਉਹ ਨਹੀਂ ਲਾਉਣਾ। ਉਸ ਸੀਟ ਤੋਂ ਬਿਆਨ ਦੇਣੇ ਉਹਦੇ ਲਈ ਬਹੁਤ ਸੌਖੇ ਆ, ਤੇ ਜਿਸ ਤਰੀਕੇ ਦੇ ਨਾਲ ਉਹਦੀ ਹੁਣ ਬਾਂਹ ਮੁੜੀ ਪਈ ਆ, ਇਹ ਜਿਹੜੀਆਂ ਗੱਲਾਂ ਆ ਉਸੇ ਦੇ ਵਿੱਚੋਂ ਨਿਕਲੀਆਂ ਨਜ਼ਰ ਆ ਰਹੀਆਂ ਆ। ਜਿਸ ਮੁਲਕ ਨੂੰ ਆਜ਼ਾਦ ਕਰਾਉਣ ਦੇ ਲਈ ਹਰਜੋਤ ਸਿੰਘ ਜੀ, ਸਟਾਕਟਨ ਵਰਗੀ ਧਰਤੀ ਤੇ ਜਿੱਥੇ ਗਦਰੀ ਬਾਬਿਆਂ ਦਾ ਇਤਿਹਾਸਿਕ ਸਥਾਨ ਆ, ਉੱਥੋਂ ਉਹ ਗਏ। ਉਸ ਮੁਲਕ ਨੂੰ ਆਜ਼ਾਦ ਤਾਂ ਕਰਵਾਇਆ, ਪਰ ਉਹਨਾਂ ਨੂੰ ਇਹ ਨਹੀਂ ਸੀ ਪਤਾ ਵੀ ਜਿਸ ਦੇ ਲਈ ਸਭ ਤੋਂ ਵੱਧ ਉਹਨਾਂ ਨੇ ਸ਼ਹਾਦਤਾਂ ਦਿੱਤੀਆਂ, ਉੱਥੇ ਹੀ ਉਹਨਾਂ ਦੇ ਨਾਲ ਇੱਕ ਦੂਜੇ ਤੀਜੇ ਦਰਜੇ ਦੇ ਨਾਗਰਿਕ ਵਰਗਾ ਸਲੂਕ ਅੱਜ ਤੋਂ 80 ਸਾਲ ਬਾਅਦ ਵੀ ਉਦਾਂ ਹੀ ਜਿਹੜਾ ਉਹ ਹੋਣਾ ਆ। ਸੋ ਇੱਕ ਤਾਂ ਅਸੀਂ ਉਹਨਾਂ ਸਾਰਿਆਂ ਨੂੰ, ਉਹਨਾਂ ਸਾਰੀਆਂ ਰੂਹਾਂ ਨੂੰ, ਉਹਨਾਂ ਪਰਿਵਾਰਾਂ ਨੂੰ, ਉਹਨਾਂ ਵਿਛੜੇ ਲੋਕਾਂ ਨੂੰ ਯਾਦ ਕਰਦੇ ਹਾਂ, ਸ਼ਰਧਾਂਜਲੀ ਭੇਟ ਕਰਦੇ ਹਾਂ, ਜਿਨ੍ਹਾਂ ਨੇ ਆਜ਼ਾਦੀ ਦੀ ਇਸ ਬਿਮਾਰੀ ਫੈਲਣ ਦੇ ਉੱਤੇ ਆਪਣੇ ਘਰ-ਬਾਰ, ਆਪਣੇ ਪਰਿਵਾਰਾਂ ਦੇ ਜੀਆਂ ਨੂੰ ਜਿਹੜਾ ਉਹ ਗਵਾਇਆ। ਹਰ ਵਾਰੀ ਮੈਂ ਦੱਸਦਾ ਵੀ ਇੱਕ ਮੂਵੀ ਸੀ, ਆਈ ਥਿੰਕ ਅੰਗਰੇਜ਼ ਮੂਵੀ ਸੀ, ਜਿਸ ਦੇ ਵਿੱਚ ਸ਼ੁਰੂਆਤ 'ਚ ਇਹ ਗੱਲਾਂ ਜਿਹੜੀਆਂ ਆਉਂਦੀਆਂ, ਕਹਿੰਦੇ ਵੀ ਜਿਹਨੂੰ ਤੁਸੀਂ ਆਜ਼ਾਦੀ ਦੱਸਦੇ ਆ, ਸਾਡੇ ਲਈ ਤਾਂ ਉਹ ਹੈਜੇ ਦੀ ਬਿਮਾਰੀ ਵਾਂਗੂ ਐਸੀ ਜਿਹੜੀ ਉਹ ਫੈਲੀ ਕਿ ਉਸਨੇ ਛੱਡਿਆ ਹੀ ਕੱਖ ਨਹੀਂ। ਤੇ ਪੰਜਾਬੀ ਅਜੇ ਵੀ ਉਸ ਆਜ਼ਾਦੀ ਦੇ, ਸੋ ਕਾਲਡ ਆਜ਼ਾਦੀ ਦੇ ਦਿਨਾਂ ਨੂੰ ਉਸੇ ਹੀ ਬਿਮਾਰੀ ਦੇ ਤੌਰ ਦੇ ਉੱਤੇ ਨਜ਼ਰ ਮਾਰਦੇ ਆ, ਉਸੇ ਤਰੀਕੇ ਦੇ ਨਾਲ ਹੀ ਜਿਹੜਾ ਉਹ ਦੇਖਦੇ ਆ ਕਿ ਪੰਜਾਬ ਨੂੰ ਉਸ ਦੇ ਵਿੱਚ ਆਜ਼ਾਦ ਤਾਂ ਕੁਛ ਨਹੀਂ ਹੋਇਆ, ਹਾਂ ਟੋਟੇ ਜਿਹੜੇ ਉਹ ਸਾਡੇ ਜ਼ਰੂਰ ਹੋਏ। ਸਭ ਤੋਂ ਹੈਰਾਨੀ ਵਾਲੀ ਗੱਲ ਉਦੋਂ ਹੋਈ ਵੀ ਜਦੋਂ ਇੰਡੀਆ ਦੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਹੁਣਾਂ ਨੇ ਆਰਐਸਐਸ ਦੀ ਜਿਹੜੀ ਕਿ 100 ਸਾਲਾ ਉਹਨਾਂ ਦੀ ਮਨਾ ਰਹੇ ਹੈਗੇ ਆ, ਉਹਨਾਂ ਨੇ ਕਿਹਾ ਵੀ ਆਰਐਸਐਸ ਨੇ ਇੰਡੀਆ ਦੀ ਆਜ਼ਾਦੀ ਦੇ ਵਿੱਚ ਬਹੁਤ ਵੱਡਾ ਹਿੱਸਾ ਪਾਇਆ। ਹੂੰ, ਹੁਣ ਅਮਰੀਕਾ ਵਾਸਤੇ, ਕੈਨੇਡਾ ਵਾਸਤੇ ਬਹੁਤ ਸਾਰੇ ਆਪਣੇ ਪੰਜਾਬੀ ਭੈਣ ਭਰਾ ਆ ਜਿਹੜੇ ਗਦਰੀ ਬਾਬਿਆਂ ਨੂੰ, ਭਗਤ ਸਿੰਘ ਹੁਣਾਂ ਨੂੰ, ਸਰਾਭੇ ਹੁਣਾਂ ਨੂੰ, ਊਧਮ ਸਿੰਘ ਹੁਣਾਂ ਨੂੰ ਯਾਦ ਕਰਦੇ ਆ। ਜੇ ਸਿਰਫ ਆਪਾਂ ਉੱਥੇ ਤੱਕ ਲਿਮਿਟਡ ਰਹੇ ਫਿਰ ਉਹ ਗੱਲ ਨਹੀਂ ਬਣਨੀ। ਜੋ ਕੁਛ ਝੂਠ ਪ੍ਰਚਾਰ ਹੋ ਰਿਹਾ ਆ, ਉਹਦੇ ਉਲਟ ਵੀ ਸਾਨੂੰ ਬੋਲਣਾ ਚਾਹੀਦਾ। ਉਹਨਾਂ ਪ੍ਰੋਗਰਾਮਾਂ 'ਚ ਉੱਦਾਂ ਦੇ ਸੈਮੀਨਾਰ ਵੀ ਰੱਖਣੇ ਚਾਹੀਦੇ ਆ। ਜਿਹੜਾ ਗਦਰੀ ਬਾਬਿਆਂ ਦਾ ਸੁਪਨਾ ਸੀਗਾ, ਉਹ ਤਾਂ ਉਦੋਂ ਹੀ ਉਹ ਖਤਮ ਹੋ ਗਿਆ ਸੀ ਜਦੋਂ 14-15 ਅਗਸਤ 1947 ਨੂੰ ਪੰਜਾਬ ਦੇ 2 ਟੋਟੇ ਹੋ ਗਏ। ਲੱਖਾਂ ਲੋਕ ਮਾਰੇ ਗਏ, ਪੰਜਾਬ 2 ਹਿੱਸਿਆਂ 'ਚ ਵੰਡਿਆ ਗਿਆ ਤੇ ਉਸ ਟਾਈਮ ਪੰਜਾਬ ਦੇ ਇੱਕ ਕਵੀ ਸੀਗੇ ਦਾਮਨ, ਉਹਨਾਂ ਨੇ ਇਹ ਕਿਹਾ ਸੀ ਵੀ ਇਸ ਮੁਲਕ ਦੀ ਵੰਡ ਕੋਲੋਂ ਯਾਰੋ, ਖੋਏ ਤੁਸੀਂ ਵੀ ਹੋ, ਖੋਏ ਅਸੀਂ ਵੀ ਹਾਂ। ਇਹਨਾਂ ਆਜ਼ਾਦੀਆਂ ਹੱਥੋਂ ਬਰਬਾਦ ਹੋਣਾ, ਹੋਏ ਤੁਸੀਂ ਵੀ ਹੋ, ਹੋਏ ਅਸੀਂ ਵੀ ਹਾਂ। ਅਸੀਂ ਨਹੀਂ ਆ। ਜਿਉਂਦੀ ਜਾਨ ਹੀ ਮੌਤ ਦੇ ਮੂੰਹ ਅੰਦਰ, ਢੋਏ ਤੁਸੀਂ ਵੀ ਹੋ, ਢੋਏ ਅਸੀਂ ਵੀ ਹਾਂ। ਲਾਲੀ ਅੱਖੀਆਂ ਦੀ ਪਈ ਦੱਸਦੀ ਏ, ਰੋਏ ਤੁਸੀਂ ਵੀ ਹੋ, ਰੋਏ ਅਸੀਂ ਵੀ ਹਾਂ। ਅਸੀਂ ਨਹੀਂ। ਤੋ ਇਹਦੇ ਸੰਬੰਧ ਦੇ ਵਿੱਚ ਪਿਛਲੇ ਲਗਭਗ 15 ਦਿਨਾਂ ਤੋਂ ਹਰ ਰੋਜ਼ ਆਪਾਂ ਉਸ ਵੰਡ ਦੀ ਦਰਦਨਾਕ ਜਿਹੜੀ ਕਹਾਣੀ ਆ ਪੰਜਾਬੀ ਰੇਡੀਓ ਯੂਐਸਏ ਤੇ ਸ਼ੇਅਰ ਕਰਦੇ ਰਹੇ ਆ। ਮਸੂਦ ਮੱਲੀ ਹੁਣੀ ਸਵੇਰੇ ਸ਼ਾਮ ਤੁਸੀਂ ਸੁਣੀਆਂ, ਬਹੁਤ ਸਾਰੀਆਂ ਸਾਨੂੰ ਕਾਲਸ ਵੀ ਆਈਆਂ, ਬਹੁਤ ਹੀ ਦਰਦਨਾਕ ਜਿਹੜੀਆਂ ਰੀਅਲ ਲਾਈਫ ਸਟੋਰੀਜ਼ ਜਿਹੜੀਆਂ ਤੁਸੀਂ ਸੁਣੀਆਂ ਹੈਗੀਆਂ। ਸੋ ਜਿਹੜੇ ਲੋਕ ਇਸ ਆਜ਼ਾਦੀ ਨੂੰ ਖੁਸ਼ ਹੁੰਦੇ ਆ, ਭੰਗੜੇ ਪਾਉਂਦੇ ਆ, ਉਹ ਪਤਾ ਨਹੀਂ ਕਿਹੜੀ ਗੱਲ ਦੇ ਉੱਤੇ ਜਿਹੜੇ ਭੰਗੜੇ ਪਾ ਰਹੇ ਆ। ਅੱਜ ਦੀ ਹਾਲਤ ਦੇਖ ਲਓ ਵੀ ਉੱਥੇ ਦੋਨਾਂ ਮੁਲਕਾਂ ਦੀ, ਮੈਂ ਇਹ ਨਹੀਂ ਕਹਿੰਦਾ ਇੰਡੀਆ ਦੀ, ਪਾਕਿਸਤਾਨ ਦੀ ਵੀ ਦੇਖ ਲਓ ਵੀ ਦੋਨਾਂ ਮੁਲਕਾਂ ਦੇ ਵਿੱਚ ਕਿੱਦਾਂ ਭੁੱਖਮਰੀ ਆ, ਕੀ ਹਾਲ ਜਿਹੜਾ ਬਣਿਆ ਹੋਇਆ ਆ। ਤੇ ਜਿਹੜੇ ਲੋਕ ਅੰਗਰੇਜ਼ਾਂ ਦੇ ਉਸ ਟਾਈਮ ਦੇ ਉੱਤੇ ਟਾਊਟ ਸੀਗੇ, ਉਹਨਾਂ ਨੂੰ ਹੁਣ ਜਿਹੜੇ ਆ ਆਜ਼ਾਦੀ ਘੁਲਾਟੀਏ ਦੱਸਿਆ ਜਾ ਰਿਹਾ ਆ। ਜਿਹੜੇ ਲੋਕ ਫਾਂਸੀਆਂ ਦੇ ਫੰਧੇ ਤੇ ਚੜ੍ਹ ਗਏ, ਉਹਨਾਂ ਦੇ ਜਿਹੜੇ ਪ੍ਰੋਗਰਾਮ ਕਦੇ ਨਹੀਂ, ਹਾਂ ਆਪਾਂ ਦੇਖਦੇ ਹਾਂ ਵੀ ਅਮਰੀਕਾ, ਕੈਨੇਡਾ 'ਚ ਬਹੁਤ ਹੁੰਦੇ ਗਦਰੀ ਬਾਬਿਆਂ ਦੇ ਪ੍ਰੋਗਰਾਮ,
ਪੰਜਾਬ 'ਚ ਜਾਂ ਹੋਰ ਇੰਡੀਆ 'ਚ ਕਿੰਨੇ ਕੁ ਤੁਸੀਂ ਸੁਣੇ ਹੈਗੇ ਆ। ਇਹ ਸਾਨੂੰ ਹਮਲਾ ਮਾਰਨ ਦੀ ਜ਼ਰੂਰਤ ਆ ਵੀ ਉੱਥੇ ਵੀ ਹੋਣੇ ਚਾਹੀਦੇ ਹੈਗੇ ਆ, ਤਾਂ ਕਿ ਪਤਾ ਲੱਗੇ ਲੋਕਾਂ ਨੂੰ ਵੀ ਭਈ ਅਸਲੀ ਜਿਹੜੇ ਆਜ਼ਾਦੀ ਘੁਲਾਟੀਏ ਉਹ ਕੌਣ ਸੀ। ਜੀ। ਤੇ ਜੋ ਹਾਲਾਤ ਜਿਹੜੇ ਹਰਜੋਤ ਸਿੰਘ ਜੀ ਬਣੇ ਪਏ ਆ, ਦੇਖੋ ਬੇਗਾਨਗੀ ਦੀ ਭਾਵਨਾ ਇਹਨਾਂ ਦੇ ਦੁਆਰਾ ਆਪ ਪੈਦਾ ਕਰਾਈ ਗਈ, ਤੇ ਫਿਰ ਇਹ ਕਹਿੰਦੇ ਵੀ ਆਪਣੇ ਵੱਖਰੇ ਮੁਲਕ ਦੀ ਗੱਲ ਕਿਉਂ ਕਰਦੇ ਭਾਈ, ਜਦੋਂ ਜਿਸ ਮੁਲਕ 'ਚ ਤੁਸੀਂ ਰੱਖਿਆ ਆ, ਜਦੋਂ ਉਹਨਾਂ ਨੂੰ ਰੱਖਣਾ ਹੀ ਤੁਸੀਂ ਦੂਜੇ ਦਰਜੇ ਦੇ ਨਾਗਰਿਕ ਵਾਂਗੂ ਆ, ਤਾਂ ਫਿਰ ਇਦਾਂ ਇਹ ਭਾਵਨਾ ਤਾਂ ਪੈਦਾ ਹੋਣੀ ਹੀ ਹੋਣੀ ਆ। ਨਾਲੇ ਸਿੱਖਾਂ ਨੂੰ ਆਪਣਾ ਇੱਕ ਪੁਰਾਣਾ ਖਾਲਸਾ ਰਾਜ ਆ, ਉਹ ਭੁੱਲਦਾ ਨਹੀਂ, ਉਹ ਉਸ ਚੀਜ਼ ਵੱਲ ਨੂੰ ਜਿਹੜੇ ਉਹ ਕਹਿੰਦੇ ਵੀ ਵਚਨਬੱਧ ਆ, ਤੇ ਉਸ ਚੀਜ਼ ਵੱਲ ਨੂੰ ਜਿਹੜਾ ਉਹ ਵੱਧ ਰਹੇ ਆ। ਸੋ ਕਾਫੀ ਕੁਛ ਜਿਹੜਾ ਹਰਜੋਤ ਸਿੰਘ ਜੀ ਇਸ ਟਾਈਮ ਚੱਲ ਰਿਹਾ ਆ, ਜੀਓ ਪੋਲਿਟਿਕਸ ਇੰਨੀ ਤੇਜ਼ ਰਫ਼ਤਾਰੀ ਦੇ ਨਾਲ ਜਿਹੜੀ ਉਹ ਚੱਲ ਰਹੀ ਆ, ਆਉਂਦੇ ਸਮੇਂ 'ਚ ਕੀ ਹੋ ਜਾਊਗਾ, ਕਿੱਥੇ ਕੀ ਜਿਹੜੀ ਆ ਟੁੱਟ ਭੱਜ ਹੋ ਸਕਦੀ ਆ, ਉਸ ਦੇ ਬਾਰੇ ਕੁਝ ਵੀ ਜਿਹੜਾ ਉਹ ਕਿਹਾ ਨਹੀਂ ਜਾ ਸਕਦਾ। ਇਸ ਟਾਈਮ ਪੰਜਾਬ 'ਚ ਬੈਠੇ ਜਿਹੜੇ ਲੋਕ ਆ, ਇੰਡੀਆ 'ਚ ਬੈਠੇ ਜਿਹੜੇ ਖਾਸ ਕਰਕੇ ਲੋਕ ਆ, ਉਹਨਾਂ ਨੂੰ ਇਹ ਡਰ ਵੀ ਨਾਲ ਦੇ ਨਾਲ ਸਤਾ ਰਿਹਾ ਆ ਵੀ ਮੋਦੀ ਆਪਣੀ ਸੱਤਾ ਦੇ ਵਿੱਚ ਰਹਿਣ ਖਾਤਰ ਪੰਜਾਬ ਨੂੰ ਫਿਰ ਅੱਗ ਦੇ ਵਿੱਚ ਜਿਹੜਾ ਉਹ ਬਲਦੀ ਦੇ ਵਿੱਚ ਸਿੱਟ ਸਕਦਾ ਆ। ਉਹ ਲੜਾਈ ਜਿਹੜਾ ਆ ਉਹ ਕਿਸੇ ਨਾ ਕਿਸੇ ਤਰੀਕੇ ਫਿਰ ਜਿਹੜਾ ਉਹ ਲਾ ਸਕਦਾ ਹੈਗਾ। ਸੋ ਇਹ ਜਿਹੜੀ ਸਥਿਤੀ ਹੈ ਇਸ ਟਾਈਮ ਆਪਣੇ ਸਾਹਮਣੇ ਜਿਹੜੀ ਉਹ ਬਣੀ ਪਈ ਆ। ਸੋ ਜਿਹੜਾ ਪੰਜਾਬੀਆਂ ਦਾ ਆਪਸ ਦੇ ਵਿੱਚ ਨੇੜਤਾ ਹੈ ਨਾ, ਲਹਿੰਦੇ ਤੇ ਚੜ੍ਹਦੇ ਦੀ, ਉਹ ਇਹਨਾਂ ਤੋਂ ਦੇਖੀ ਨਹੀਂ ਜਾਂਦੀ। ਉਹ ਉਸ ਨੂੰ ਭੰਨਣ ਦੇ ਲਈ, ਉਸ ਦੀ ਉਹ ਪਿਆਰ ਨਾ ਵਧੇ ਆਪਸ ਦੇ ਵਿੱਚ, ਉਹਦੇ ਲਈ ਉਹਨਾਂ ਨੇ ਪੂਰੀ ਜਿਹੜੀ ਆ ਕੋਸ਼ਿਸ਼ ਆ, ਉਹ ਪੂਰੇ ਜਿਹੜੇ ਆਪਣੇ ਪ੍ਰੋਗਰਾਮ ਆ ਉਹ ਵਿੱਢੇ ਹੋਏ ਆ। ਸੋ ਪੰਜਾਬੀਆਂ ਨੂੰ ਬਹੁਤ ਸ਼ਾਂਤ ਦਿਮਾਗ ਦੇ ਨਾਲ ਉਹਨਾਂ ਵੇੜਿਆਂ ਨੂੰ ਯਾਦ ਕਰਦੇ ਹੋਏ, ਉਸ ਚੀਜ਼ ਨੂੰ ਯਾਦ ਕਰਦੇ ਹੋਏ ਅੱਗੇ ਕਦਮ ਵਧਾਉਣੇ ਚਾਹੀਦੇ ਆ, ਜਦੋਂ ਇਕੱਠੇ ਸੀ, ਜਦੋਂ ਸਭ ਕੁਝ ਖੁਸ਼ਹਾਲ ਸੀ। ਕਾਰਨ ਉਸ ਦੇ ਵਿੱਚ ਕੀ ਸੀ ਤੇ ਕਿੱਦਾਂ ਤੁਹਾਨੂੰ ਇੱਕ ਦੂਜੇ ਦੇ ਨਫ਼ਰਤ ਕਰਨ ਵਾਲੇ ਜਿਹੜੇ ਉਹ ਬਣਾਉਣ ਵਾਲੇ ਪਾਸੇ ਨੂੰ ਜਿਹੜੇ ਉਹ ਵਧੇ ਹੋਏ ਆ। ਸੋ ਇਹ ਧਿਆਨ ਜਿਹੜੀਆਂ ਉਹ ਰੱਖਣ ਵਾਲੀ ਜਿਹੜੀ ਚੀਜ਼ ਆ, ਤੇ ਰਿਐਲਿਟੀ ਤੋਂ ਮੁੱਖ ਨਹੀਂ ਮੋੜਨਾ ਚਾਹੀਦਾ। ਜਿਹੜੇ ਸਿੱਖ ਕੈਦੀ ਨੇ, ਜਿਨ੍ਹਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ, ਉਹਨਾਂ ਦੇ ਨਾਲ ਕੀ ਹੋ ਰਿਹਾ, ਜਿਹੜੇ ਹੋਰ ਧਰਮ ਦੇ ਨੇ, ਜਿਹੜੇ ਹਿੰਦੂ ਧਰਮ ਦੇ ਲੋਕ ਜਿਨ੍ਹਾਂ ਨੇ ਬੰਬ ਬਲਾਸਟ ਵੀ ਕੀਤੇ ਆ, ਜਿਹੜੇ ਬਲਾਤਕਾਰੀ ਵੀ ਆ, ਉਹਨਾਂ ਦੇ ਨਾਲ ਕਿਸ ਤਰੀਕੇ ਦੇ ਨਾਲ ਉੱਥੇ ਦਾ ਜਸਟਿਸ ਨਿਆਂ ਪ੍ਰਣਾਲੀ ਜਿਹੜੀ ਉਹ ਚੱਲ ਰਹੀ ਆ, ਉਹ ਆਪਣੇ ਸਾਹਮਣੇ ਸਪਸ਼ਟ ਆ। ਤੇ ਜਦੋਂ ਕੋਈ ਇਦਾਂ ਦੀ ਕੋਈ ਗੱਲ ਕਰਦਾ ਤੇ ਉਸਨੂੰ ਝੱਟ ਦੇਣੀ, ਉਹ ਅੱਖਵਾਦੀ ਖਾਲਿਸਤਾਨੀ ਕਹਿ ਕੇ, ਦੇਸ਼ ਧਰੋਹੀ ਕਹਿ ਕੇ, ਤੇ ਉੱਥੇ ਕਿਸ ਤਰੀਕੇ ਦੇ ਨਾਲ ਭੰਡਿਆ ਜਾਂਦਾ ਆ, ਉਹ ਕਿਸੇ ਤੋਂ ਕੋਈ ਲੁਕੀ ਛਿਪੀ ਜਿਹੜੀ ਉਹ ਗੱਲ ਨਹੀਂ ਆ। ਪਰ ਇਹ ਬਹੁਤਾ ਚਿਰ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਉਹ ਚੱਲਦੀਆਂ ਨਹੀਂ ਹੁੰਦੀਆਂ। ਇਵੈਂਚੁਅਲੀ ਲੋਕਾਂ ਸਾਰਿਆਂ ਨੂੰ ਹੀ ਇਸ ਦੀ ਸਮਝ ਆ ਹੀ ਜਾਂਦੀ ਹੁੰਦੀ ਆ। ਸੋ ਬਿਲਕੁਲ ਸੋ ਇੰਡੀਆ ਦੀ ਜਿਹੜੀ ਸੁਪਰੀਮ ਕੋਰਟ ਕਹਿੰਦੀ ਆ ਵੀ ਜਿਹੜੇ ਲੋਕਾਂ ਦੀਆਂ ਸਜ਼ਾ ਖਤਮ ਹੋ ਗਈਆਂ ਉਹਨਾਂ ਨੂੰ ਛੱਡਣਾ ਚਾਹੀਦਾ। ਤੇ ਹੁਣ ਉਹ ਸਜ਼ਾ ਭੁਗਤ ਹੋਇਆਂ ਨੂੰ ਵੀ 20-20 ਸਾਲ ਹੋ ਗਏ, ਹਜੇ ਤੱਕ ਛੱਡ ਨਹੀਂ ਰਹੇ ਹੈਗੇ। ਜਿਹੜੀ ਬਹੁ ਗਿਣਤੀ ਹੈਗੀ ਆ, ਉਹ ਜਿਹੜੀਆਂ ਮਿਨੋਰਟੀਜ਼ ਆ, ਉਹਨਾਂ ਦੀਆਂ ਜ਼ੁਬਾਨਾਂ ਨੂੰ, ਉਹਨਾਂ ਦੀ ਜ਼ੁਬਾਨ, ਉਹਨਾਂ ਦੀ ਲੈਂਗੁਏਜ, ਉਹਨਾਂ ਦੀ ਪਛਾਣ ਨੂੰ ਜਜ਼ਬ ਕਰਨ ਦੇ ਉੱਤੇ ਤੁਲੀ ਹੋਈ ਹੈਗੀ ਆ। ਤੇ ਇੱਦਾਂ ਦੇ ਜਿਹੜੇ ਕਾਨੂੰਨ ਬਣਾਏ ਗਏ ਆ UAPA ਵਰਗੇ, ਜਿੱਥੇ ਬੁੱਧੀਜੀਵੀ ਲੋਕਾਂ ਨੂੰ, ਈਵਨ ਇਲੈਕਟਿਡ ਮੈਂਬਰ ਪਾਰਲੀਮੈਂਟ ਨੂੰ ਅੰਦਰ ਡੱਕਿਆ ਜਾਂਦਾ, ਜਿਹੜਾ 4 ਲੱਖ ਤੋਂ ਵੱਧ ਵੋਟ ਦੇ ਨਾਲ ਜਿੱਤਿਆ ਹੋਵੇ। ਤੇ ਹਾਲਤ ਇਹ ਬਣੀ ਹੋਈ ਆ, ਕਹਿੰਦੇ ਵੀ ਚਿੰਤਕ ਜੇਲੀ ਬੰਦ ਨੇ, ਬੋਲਣ ਦਾ ਵੀ ਦੋਸ਼, ਜਨਤਾ ਕੀਤੀ ਹਾਕਮਾਂ, ਸਿਵਿਆਂ ਵਾਂਗ ਖਾਮੋਸ਼। ਜੀ। ਤੇ ਹਰਜੋਤ ਸਿੰਘ ਜੀ, ਹੁਣ ਲੈਂਦੇ ਆ ਜੀ ਆਪਾਂ ਇਜਾਜ਼ਤ। ਸਾਡਾ ਅੱਜ ਦੇ ਪ੍ਰੋਗਰਾਮ ਦੀ ਇੱਥੇ ਸਮਾਪਤੀ ਹੈ। ਮੇਰੇ ਰਾਜਕਮਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਆਪ ਸਭ ਨੇ ਪਿਆਰ ਸਤਿਕਾਰ ਸੰਗ ਦੀ ਲਈ ਸਤਿ ਸ੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।